ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡੇ ਲਈ ਪੇਸ਼ ਕਰਦੇ ਹਾਂ ਆਪਾਂ ਵਿਸ਼ੇਸ਼ ਤੌਰ 'ਤੇ ਪੰਜਾਬ ਅਤੇ ਭਾਰਤ ਦੀਆਂ ਕੁਛ ਅਹਿਮ ਖਬਰਾਂ ਅਤੇ ਆਪਣੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਗੁਰੂਸਰੀਆ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਮਵੀਰ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਨਾਲ ਹੀ ਵਧਾਈ ਵੀ ਗੁਰਸਿੱਖ ਬੀਬੀ ਪਲਵਿੰਦਰ ਕੌਰ ਸ਼ੇਰਗਿੱਲ ਜੀ ਜਿਹੜੇ ਸੁਪਰੀਮ ਕੋਰਟ ਦੇ ਪਹਿਲੇ ਦਸਤਾਰਧਾਰੀ ਜੱਜ ਬਣੇ ਆ, ਉਹਨਾਂ ਦੀ ਨਿਯੁਕਤੀ ਤੇ ਸਮੁੱਚੇ ਸਿੱਖ ਭਾਈਚਾਰੇ ਨੂੰ ਵਧਾਈ। ਤੇ ਉਦਾਂ ਅਮਰੀਕਾ ਚੋਂ ਵੀ ਇੱਕ ਖੁਸ਼ਖਬਰੀ ਸੁਣਨ ਨੂੰ ਮਿਲੀ ਹੈ ਕਿ ਇੱਥੇ ਵੀ ਇੱਕ ਸ਼ਹਿਰ ਦੇ ਵਿੱਚ ਪੰਜਾਬੀ ਬੋਲੀ ਹੈ ਜਿਹੜੀ ਪ੍ਰਵਾਨ ਕਰ ਲਈ ਗਈ ਹੈ। ਸੋ ਪੰਜਾਬੀ ਭਾਈਚਾਰੇ ਤੇ ਸਿੱਖ ਭਾਈਚਾਰੇ ਨੂੰ ਇਹਨਾਂ ਦੋ ਖੁਸ਼ਖਬਰੀਆਂ ਦੀ ਵਧਾਈ। ਜੀ ਬਿਲਕੁਲ ਜੀ। ਬੀਬੀ ਪਲਵਿੰਦਰ ਕੌਰ ਸ਼ੇਰਗਿੱਲ ਹੁਣਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਸੁਪਰੀਮ ਕੋਰਟ ਵਜੋਂ ਉਹਨਾਂ ਨੂੰ ਜੱਜ ਨਿਯੁਕਤ ਕੀਤਾ ਗਿਆ ਅਤੇ ਉੱਧਰ ਬੇਕਰਸਫੀਲਡ ਇਲਾਕੇ ਦੇ ਵਿੱਚ ਜਿਹੜੀ ਪੰਜਾਬੀ ਬੋਲੀ ਆ ਹਾਈ ਸਕੂਲ ਦੇ ਵਿੱਚ ਉਹ ਲਾਗੂ ਕੀਤੀ ਗਈ ਆ। ਸੋ ਇਹ ਦੋਨਾਂ ਹੀ ਖਬਰਾਂ ਦੇ ਲਈ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਅਤੇ ਆਓ ਮਿੰਟੂ ਜੀ ਹੁਣ ਆਪਾਂ ਕੁਛ ਤੁਹਾਡੇ ਇਲਾਕੇ ਦੀਆਂ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ। ਮਹਾਰਾਸ਼ਟਰ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਆ ਵੱਡੀ ਰਾਹਤ, 1.5 ਲੱਖ ਤੱਕ ਦਾ ਕਰਜ਼ਾ ਮਾਫ ਕਰਨ ਦਾ ਐਲਾਨ। ਦੇਖੋ, ਮਹਾਰਾਸ਼ਟਰ ਦੇ ਵਿੱਚ ਇੱਕ ਵਾਰ ਫੇਰ ਭੜਕ ਪਿਆ ਸੀਗਾ ਕਿਸਾਨਾਂ ਦਾ ਅੰਦੋਲਨ। ਜ਼ਮੀਨ ਐਕਵਾਇਰ ਕਰਨ ਤੋਂ ਉਹ ਜਿਹੜੇ ਸਨ ਕਿਸਾਨ, ਵੈਸੇ ਉਹ ਬਹੁਤ ਪਹਿਲਾਂ ਦੀ ਐਕਵਾਇਰ ਕੀਤੀ ਹੋਈ ਜ਼ਮੀਨ ਹੈ ਜਿਹਦੇ ਤੇ ਮੇਰੇ ਖਿਆਲ ਦੇ ਨਾਲ ਆਰਮੀ ਦੇ ਇੱਕ ਹਿੱਸੇ ਨੇ ਆਪਣਾ ਹੱਕ ਜਤਾ ਦਿੱਤਾ। ਉਸ ਤੋਂ ਬਾਅਦ ਸੜਕਾਂ ਤੇ ਫੇਰ ਆ ਗਏ। ਇਹ ਸਰਕਾਰ ਪਹਿਲਾਂ ਹੀ ਡਰੀ ਪਈ ਆ। ਦੇਵੇਂਦਰ ਫੜਨਵੀਸ ਉਤਰਾ ਵੀ ਡਰਦਾ ਕਿਉਂਕਿ ਇੱਕ ਪਾਸੇ ਸ਼ਿਵ ਸੈਨਾ ਵਾਲੇ ਇਹਨਾਂ ਨੂੰ ਬਹੁਤ ਖਰਾਬ ਕਰਦੇ ਆ। ਇਸ ਕਰਕੇ ਕਿ ਸ਼ਿਵ ਸੈਨਾ ਵਾਲੇ ਕਿਤੇ ਹੋਰ ਰਿੱਧੀ ਖੀਰ 'ਚ ਖੇ ਨਾ ਪਾ ਦੇਣ, ਇਹਨਾਂ ਨੇ ਪਹਿਲਾਂ ਜਿਹੜਾ ਵਾਅਦਾ ਕੀਤਾ ਸੀ ਕਿਸਾਨਾਂ ਦੇ ਨਾਲ ਕਿ ਅਸੀਂ ਕਰਜ਼ਾ ਮਾਫ ਕਰ ਦਿਆਂਗੇ ਤੁਹਾਡਾ, ਉਸ ਵਾਅਦੇ ਨੂੰ ਜਿਹੜਾ ਇਹਨਾਂ ਨੇ ਸਮਾਂ ਲਿਆ ਸੀ, ਜਿਹੜੀ ਮੋਹਲਤ ਲਈ ਸੀ, ਉਸ ਤੋਂ ਪਹਿਲਾਂ ਹੀ ਪੂਰਾ ਕਰਨ ਦਾ ਇਹਨਾਂ ਨੇ ਐਲਾਨ ਕਰ ਦਿੱਤਾ। ਔਰ ਅੱਜ ਜਿਹੜਾ ਇਹਨਾਂ ਨੇ ਕਰਜ਼ਾ ਮਾਫ ਕੀਤਾ ਉਹ ਬਹੁਤ ਵੱਡੀ ਰਕਮ ਹੈ। ਵੈਸੇ 34,000 ਕਰੋੜ ਰੁਪਈਏ ਦਾ ਇਹਨਾਂ ਨੇ ਹੁਣ ਇੰਤਜ਼ਾਮ ਕੀਤਾ ਕਰਜ਼ੇ ਮਾਫੀ ਲਈ। ਔਰ ਦੱਸਦੇ ਤਾਂ ਇਹ ਆ ਕਿ ਇਸ ਮਾਫੀ ਦੀ ਜ਼ਦ ਦੇ ਵਿੱਚ 99% ਕਿਸਾਨ ਆ ਜਾਣਗੇ, ਮਤਲਬ ਕਿ 11% ਜਿਹੜੇ ਰਹਿ ਜਾਣਗੇ, ਰਾਜਕਰਮਵੀਰ ਜੀ ਸੁਭਾਵਿਕ ਹੈ ਕਿ ਵੱਡੇ ਜ਼ਿਮੀਂਦਾਰ ਜਿਹਨੂੰ ਕਹਿ ਦਿੰਦੇ ਆ ਉਹ ਰਹਿ ਜਾਣਗੇ, ਜਾਂ ਜਿਹੜੇ ਜਿਨ੍ਹਾਂ ਨੂੰ ਲੋੜ ਨਹੀਂ ਹੈ ਉਹ ਰਹਿ ਜਾਣਗੇ ਕਿ ਜਿਨ੍ਹਾਂ ਦੀ ਜ਼ਮੀਨ ਹੈ ਉਹ ਖੇਤੀ ਨਹੀਂ ਕਰਦੇ। ਸੋ ਮੇਰੇ ਖਿਆਲ ਦੇ ਨਾਲ ਸਾਰਿਆਂ ਨੂੰ ਵਿੱਚ ਇਸ ਜਰਦੇ ਲਿਆਉਣ ਦੀ ਇੱਕ ਇਹਨਾਂ ਨੇ ਕੁਵਤ ਕੀਤੀ ਹੈ। ਇਸ ਕੁਵਤ ਦੇ ਵਿੱਚੋਂ ਅੱਗੇ ਕੀ ਨਿਕਲਦਾ ਹੈ, ਕਿਸ ਤਰ੍ਹਾਂ ਦਾ ਇਹਨਾਂ ਦਾ ਫਾਰਮੈਟ ਹੈ, ਕਿਸ ਤਰ੍ਹਾਂ ਦੀਆਂ ਇਹਨਾਂ ਦੀਆਂ ਸ਼ਰਤਾਂ, ਉਹ ਤੇ ਬਾਅਦ ਦੀ ਗੱਲ ਆ। ਪਰ ਜੇ ਇਸ ਨੂੰ ਅਸੀਂ ਹਕੀਕੀ ਰੂਪ ਦੇ ਵਿੱਚ ਲਈਏ, ਜੋ ਇਹਨਾਂ ਨੇ ਦਾਅਵਾ ਕੀਤਾ ਕਿ 34,000 ਕਰੋੜ ਰੁਪਈਆ ਰੱਖਿਆ ਗਿਆ ਔਰ 99% ਕਿਸਾਨ ਇਸ ਜਦ ਦੇ ਵਿੱਚ ਆਏ ਆ, ਜੇ ਸੱਚ ਆ ਤਾਂ ਮੇਰੇ ਖਿਆਲ ਦੇ ਨਾਲ ਉੱਥੋਂ ਦੇ ਕਿਸਾਨਾਂ ਲਈ ਬਹੁਤ ਵੱਡੀ ਰਾਹਤ ਹੈ, ਕਿਉਂਕਿ 1.5 ਲੱਖ ਰੁਪਈਆ ਇਹਨਾਂ ਨੇ ਮਾਫ ਕਰਨ ਦਾ ਐਲਾਨ ਕੀਤਾ। ਸੋ ਇੱਕ ਡੁੱਬ ਰਹੇ ਕਿਸਾਨ ਨੂੰ 1.5 ਲੱਖ ਦੀ ਰਿਆਇਤ ਮਿਲ ਜਾਵੇ, ਬਹੁਤ ਵੱਡੀ ਰਿਆਇਤ ਆ। ਔਰ ਇਸ ਤਰ੍ਹਾਂ ਦੀਆਂ ਰਿਆਇਤਾਂ ਜਿਹੜੀਆਂ ਉਹ ਮਿਲਣੀਆਂ ਚਾਹੀਦੀਆਂ, ਕਿਉਂਕਿ ਖੈਰਾਤਾਂ ਨੇ, ਰਿਆਇਤਾਂ ਨੇ। ਔਰ ਅੱਗੇ ਚੱਲ ਕੇ ਕਿਸਾਨ ਦੇ ਲਈ ਦੇਖੋ ਸੰਕਟ ਹੈ ਜਿਹੜਾ ਉਹ ਜਿਉਂਦਾ ਤਿਉਂ ਰਹਿਣਾ, ਇਹ ਰਿਆਇਤ ਆ ਵਕਤੀ ਤੌਰ ਤੇ। ਸੋ ਜੇ ਪੱਕੇ ਤੌਰ ਤੇ ਕਿਸਾਨ ਨੂੰ ਸੰਕਟ ਦੇ ਵਿੱਚੋਂ ਕੱਢਣਾ, ਇੱਕ ਦੋ ਚੀਜ਼ਾਂ ਜਿਹੜੀਆਂ ਅਸੀਂ ਹਮੇਸ਼ਾ ਹੀ ਕਹਿੰਦੇ ਆਏ ਹਾਂ ਕਿ ਇੱਕ ਤੇ ਉਹਨਾਂ ਦੀ ਆਮਦਨ ਇਨਕਰੀਜ਼ ਕਰੋ, ਕਿਸੇ ਤਰੀਕੇ ਨਾਲ ਕਰੋ। ਦੂਸਰਾ ਕਿ ਜਿੱਦਾਂ ਹੁਣ ਦੇਖੋ MSP ਹੈ ਜਿਹੜੀ, ਉਹ ਮੇਰੇ ਖਿਆਲ ਦੇ ਨਾਲ ਸਿਰਫ 2 ਸਟੇਟਾਂ 'ਚ ਆ, ਸਿਰਫ ਤੇ ਸਿਰਫ ਹਰਿਆਣੇ ਤੇ ਪੰਜਾਬ ਦੇ ਵਿੱਚ। MSP ਹੈ ਜਿਹੜੀ ਉਹ ਪੂਰੇ ਦੇਸ਼ ਦੇ ਕਿਸਾਨਾਂ ਨੂੰ ਦਿੱਤੀ ਜਾਵੇ। ਤੀਸਰਾ ਕਿ ਉਹਨਾਂ ਦੀ ਸੋਸ਼ਲ ਸਿਕਿਉਰਿਟੀ ਹੈ ਜਿਹੜੀ ਉਹ ਗੌਰਮੈਂਟ ਕੋਟੇ। ਜਿੰਨਾ ਚਿਰ ਇਹ ਚੀਜ਼ਾਂ ਨਹੀਂ ਹੁੰਦੀਆਂ, ਇਹ ਰਾਜਕਰਮਵੀਰ ਜੀ ਵਕਤੀ ਤੌਰ ਤੇ ਰਹਿਤਾਂ ਸਾਬਤ ਹੋਣਗੀਆਂ, ਪੱਕੇ ਤੌਰ ਤੇ ਹੱਲ ਨਹੀਂ ਨਿਕਲਣਾ। ਚਾਹੇ ਪੰਜਾਬ ਹੈ, ਚਾਹੇ ਮਹਾਰਾਸ਼ਟਰ ਹੈ, ਚਾਹੇ ਮੱਧ ਪ੍ਰਦੇਸ਼ ਹੈ, ਕਿਤੋਂ ਦੀ ਸਰਕਾਰ ਜਿੰਨਾ ਮਰਜ਼ੀ ਕਰਜ਼ਾ ਮਾਫ ਕਰ ਦੇਵੇ, ਅੰਤ ਇਹਨਾਂ ਨੂੰ ਇਹ ਪਾਲਿਸੀ ਹੈ ਜਿਹੜੀ ਲਿਆਉਣੀ ਪਵੇਗੀ, ਜਾਂ ਫਿਰ ਇਹਨਾਂ ਲਾਸ਼ਾਂ ਦਾ ਤਮਾਸ਼ਾ ਇਸ ਤਰ੍ਹਾਂ ਵੇਖਣਾ ਹੀ ਪਏਗਾ। ਜੀ ਨਹੀਂ ਤਾਂ ਕੰਮ ਇੱਦਾਂ ਹੀ ਜਾਰੀ ਰਹੇਗਾ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਅਮਰਜੀਤ ਦਸਾਂਝ ਯੂਨੀਵਰਸਿਟੀ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ,
ਅਤੇ ਗੁਰਪਾਲ ਸੋਹਲ ਜੀ ਕਲੋਵਿਸ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਅਤੇ ਮਿੰਟੂ ਜੀ, ਆਪਾਂ ਅਗਲੀ ਗੱਲ ਉਸ ਦੇ ਵੱਲ ਵੱਧਦੇ ਹਾਂ। ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਇੱਕ ਕਦਵਰ ਮੰਤਰੀ ਨੂੰ ਚੋਣ ਕਮਿਸ਼ਨ ਨੇ 3 ਸਾਲ ਲਈ ਇਲੈਕਸ਼ਨ ਲੜਨ ਤੋਂ ਬੈਨ ਕੀਤਾ। ਦੇਖੋ ਰਾਜਕਰਨਵੀਰ ਜੀ, ਇਹ ਮਸਲਾ ਹੈਗਾ 2008 ਦੀਆਂ ਚੋਣਾਂ ਦਾ ਜੀ। ਉੱਥੋਂ ਦਾ ਮੰਤਰੀ ਜਿਹੜਾ ਇਸ ਸਮੇਂ ਵੀ ਮੰਤਰੀ ਹੈ, ਨਰੋਤਮ ਮਿਸ਼ਰਾ, ਇਹਦਾ ਬਹੁਤ ਖਾਸਮ ਖਾਸ ਹੈ ਸ਼ਿਵਰਾਜ ਸਿੰਘ ਚੌਹਾਨ ਦਾ। ਨਰੋਤਮ ਮਿਸ਼ਰਾ ਨੇ ਜਦੋਂ ਉਹ ਇਲੈਕਸ਼ਨ ਲੜਿਆ 2008 ਵਾਲਾ, ਇਹਦੇ ਖਿਲਾਫ ਇੱਕ ਕੰਪਲੇਂਟ ਦਰਜ ਕਰਾਈ ਸੀ। ਜਿਹੜਾ ਇਹਦਾ ਵਿਰੋਧੀ ਸੀਗਾ, ਉਹਨੇ ਆਖਿਆ ਸੀਗਾ ਕਿ ਇਹਨੇ ਕੁਝ ਅਖਬਾਰਾਂ ਦੇ ਵਿੱਚ ਪੈਸੇ ਦੇ ਕੇ ਖਬਰਾਂ ਪ੍ਰਿੰਟ ਕਰਵਾਈਆਂ ਨੇ, ਕਿਉਂਕਿ ਪੇਡ ਨਿਊਜ਼ ਤੁਹਾਨੂੰ ਪਤਾ ਬੰਦ ਹੁੰਦੀਆਂ ਨੇ ਜਦੋਂ ਚੋਣ ਜ਼ਾਬਤਾ ਲੱਗ ਜਾਂਦਾ। ਸੋ ਕਿਉਂਕਿ ਕਿਸੇ ਵੋਟਰ ਨੂੰ ਕੋਈ ਪ੍ਰਭਾਵਿਤ ਨਹੀਂ ਕਰ ਸਕਦਾ। ਵੈਸੇ ਮੈਂ ਤਾਂ ਕਹਿੰਦਾ ਕਿ ਪੇਡ ਨਿਊਜ਼ ਪੱਕੇ ਤੌਰ ਤੇ ਬੰਦ ਹੋਣੀ ਚਾਹੀਦੀ ਹੈ, ਪਰ ਚੋਣ ਜ਼ਾਬਤੇ ਦੇ ਵਿੱਚ ਬੰਦ ਕਰ ਦਿੱਤੀ ਜਾਂਦੀ ਹੈ। ਖੈਰ, ਉਹਦੇ ਜਿਹੜੇ ਵਿਰੋਧੀ ਧਿਰ ਨੇ ਸ਼ਿਕਾਇਤ ਦਰਜ ਕੀਤੀ ਸੀਗੀ, ਉਹਦੇ ਤੇ ਸੁਣਵਾਈ ਹੋਈ। ਫਿਰ ਚੋਣ ਕਮਿਸ਼ਨ ਨੇ ਪਾਇਆ ਕਿ ਵਾਕਿਆ ਹੀ ਇਹ ਖਬਰਾਂ ਸੀਗੀਆਂ ਜਿਹੜੀਆਂ ਉਹ ਪੇਡ ਸਨ। ਸੋ ਅੱਜ ਉਹਨਾਂ ਨੇ ਧਾਰਾ 10A ਵਰਤੋਂ ਚ ਲਿਆ ਕੇ ਇਸ ਨਰੋਤਮ ਮਿਸ਼ਰਾ ਨੂੰ 3 ਸਾਲ ਲਈ ਡਿਸੇਬਲ ਕਰ ਦਿੱਤਾ ਕਿ ਇਹ ਚੋਣ ਨਹੀਂ ਲੜ ਸਕਦਾ ਆਉਣ ਵਾਲੇ 3 ਸਾਲਾਂ ਦੇ ਵਿੱਚ। ਇਹ ਤੇ ਹੈਗਾ ਇੱਕ ਪੱਖ। ਦੂਸਰਾ ਪੱਖ ਰਾਜਕਰਨਵੀਰ ਸਿੰਘ ਜੀ ਇਹ ਆ ਕਿ ਦੇਖੋ, ਪੇਡ ਨਿਊਜ਼ ਲਵਾਉਣ ਵਾਲਾ ਉਹ ਤੇ ਦੋਸ਼ੀ ਗਰਦਾਨਿਆ ਗਿਆ। ਜਿਹੜਾ ਪੈਸੇ ਲੈ ਕੇ ਵਿਸ਼ਵਾਸਘਾਤ ਕਰਦਾ ਲੋਕਾਂ ਦੇ ਨਾਲ ਅਖਬਾਰ, ਉਹਨੂੰ ਕੀ ਹੋਇਆ ਇਸ ਦੇਸ਼ ਦੇ ਵਿੱਚ? ਉਹਦੇ ਲਈ ਕੀ ਸਜ਼ਾ, ਉਹਦੇ ਲਈ ਕੀ ਸਖਤਾਈ ਹੈ? ਦੂਜਾ ਪੱਖ ਇਹ ਕਿ ਦੇਖੋ 2008 ਦੇ ਵਿੱਚ ਚੋਣ ਹੁੰਦੀ ਹੈ, 2008 ਦੇ ਵਿੱਚ ਇਸ ਨੂੰ ਆਫੈਂਸ ਮੰਨਿਆ ਜਾਂਦਾ ਹੈ। 2008 ਤੋਂ 13 ਤੱਕ ਇਸ ਮੰਤਰੀ ਦੀ ਟਰਮ ਪੂਰੀ ਹੋ ਜਾਂਦੀ ਹੈ। ਫਿਰ 13 ਦੇ ਵਿੱਚ ਫਿਰ ਇਲੈਕਸ਼ਨ ਜਿੱਤ ਜਾਂਦਾ ਤੇ ਹੁਣ ਫਿਰ ਭੌਂ ਕੇ ਦੂਜੀ ਟਰਮ ਵੀ ਪੂਰੀ ਹੋ ਚੱਲੀ ਹੈ ਤੇ ਚੋਣ ਕਮਿਸ਼ਨ ਹੁਣ ਫੈਸਲਾ ਲੈ ਰਿਹਾ। ਫੈਸਲੇ ਦਾ ਹੁਣ ਵੀ ਕੁਝ ਨਹੀਂ ਹੋਣਾ। ਕਿਵੇਂ? ਪਹਿਲੀ ਗੱਲ ਤੇ ਮੰਤਰੀ ਸਾਹਿਬ ਨੇ, ਕਿਉਂਕਿ ਇਹਨਾਂ ਦੇ ਕੋਲ ਵਕੀਲਾਂ ਦੀ ਫੌਜ ਹੁੰਦੀ ਹੈ, ਤੇ ਵਕੀਲਾਂ ਦੀ ਫੌਜ ਇਹੋ ਜਿਹੀ ਹੈ ਕਿ ਅੱਧੀ ਰਾਤ ਵੀ ਉੱਠ ਕੇ ਆ ਜਾਂਦੇ ਆ ਬਿਸਤਰੇ ਚੋਂ ਜਦੋਂ ਇਹਨਾਂ ਤੇ ਭੀੜ ਪੈਂਦੀ ਹੈ। ਇਹੋ ਜਿਹਾ ਮਧੁਰ ਰਿਸ਼ਤਾ ਇਹਨਾਂ ਦੇ ਦਰਮਿਆਨ। ਸੋ ਉਹ ਵਕੀਲਾਂ ਦੀ ਜਿਹੜੀ ਫੌਜ ਹੈ ਉੱਥੇ ਹਾਈ ਕੋਰਟ 'ਚ ਜਾ ਕੇ ਖੜ ਜਾਏਗੀ ਕਿ ਇਸ ਕਾਰਵਾਈ ਨੂੰ ਅਸੀਂ ਚੁਣੌਤੀ ਦਿੰਦੇ ਹਾਂ। ਦੂਜੀ ਗੱਲ, ਜੇ ਨਾ ਵੀ ਗੱਲ ਬਣੀ ਰਾਜਕਰਨਵੀਰ ਜੀ, ਜਿਹੜਾ ਉੱਥੇ ਮੁੱਲਾ ਮਰ ਗਿਆ ਕਿ ਰੋਜੇ ਮੁੱਕ ਗਿਆ। ਦੇਖੋ ਔਲਾਦ ਤੇ ਹੈਗੀ ਹੈ ਨਾ, ਔਲਾਦ ਨਾ ਹੋਈ ਭੂਆ ਭਤੀਜੇ ਚਾਚੇ ਤਾਏ ਕਿੰਨੇ ਆ ਫੜ ਕੇ ਕਿਸੇ ਨੂੰ ਇਲੈਕਸ਼ਨ 'ਚ ਖਿਲਾਰ ਦੇਣਗੇ। ਇੱਥੇ ਲਾਲੂ ਪ੍ਰਸਾਦ ਯਾਦਵ ਸਾਹਿਬ ਜੇਲ੍ਹ ਦੇ ਵਿੱਚ ਜਾਂਦੇ ਆ ਤੇ ਰਾਬੜੀ ਦੇਵੀ ਨੂੰ ਰਬੜ ਦੀ ਮੋਹਰ ਬਣਾ ਦਿੰਦੇ ਕਿ ਮੁੱਖ ਮੰਤਰੀ ਹੈ। ਦੇਖੋ ਲੋਕਾਂ ਨੂੰ ਕਹਿੰਦੇ ਕਿ ਚਲਾਓ ਕੰਮ, ਰਾਬੜੀ ਦੇਵੀ ਨਾਲ ਚਲਾਓ ਕੰਮ। ਸੋ ਇਹ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਠੀਕ ਇੱਕ ਵੇਲੇ ਮੰਨੇ ਜਾ ਸਕਦੇ ਕਿ ਆਪਣਾ ਕੰਮ ਕਰਦੀਆਂ ਅਥਾਰਟੀਆਂ, ਪਰ ਇਹ ਕਿੰਨਾ ਪਛੜ ਕੇ ਕਰਦੀਆਂ ਇਹ ਵੀ ਵੇਖਣਾ ਪਏਗਾ। ਜਿਹੜੇ ਇਹਨਾਂ ਦੇ ਨਾਲ ਇਹ ਸਹਿਦੋਸ਼ੀ ਹੁੰਦੇ ਇਹੋ ਜਿਹੇ ਕੰਮਾਂ 'ਚ ਉਹ ਬਚ ਨਿਕਲਦੇ, ਇਹ ਵੀ ਵੇਖਣਾ ਪਏਗਾ। ਤੀਜਾ ਇਹ ਹੈ ਕਿ ਜੇ ਇਹਨਾਂ ਦੇ ਘਰ ਦੇ ਆ ਕੇ ਇਹਨਾਂ ਦੀ ਥਾਂ ਤੇ ਕਮਾਂਡ ਸੰਭਾਲ ਲੈਂਦੇ ਆ, ਉਹ ਵੀ ਤੇ ਪੱਖ ਵੇਖਣਾ ਪਵੇਗਾ। ਉਸ ਤਰ੍ਹਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਅੱਜ ਕੱਲ੍ਹ ਦੀ ਗਾਜ ਇੱਥੇ ਨਹੀਂ ਡਿੱਗੀ। ਆਮ ਆਦਮੀ ਪਾਰਟੀ ਵਾਲਿਆਂ ਦੀ ਵੀ ਜਿਹੜੀ ਅਪੀਲ ਸੀ, ਜਿਹੜੀ ਪਟੀਸ਼ਨ ਸੀਗੀ, ਉਹ ਵੀ ਚੋਣ ਕਮਿਸ਼ਨ ਨੇ ਖਾਰਜ ਕਰ ਦਿੱਤੀ ਹੈ। ਹੁਣ ਰਾਸ਼ਟਰਪਤੀ ਦੇ ਕੋਲ ਰਾਏ ਜਾਣੀ ਹੈ। ਉਹ ਜਿਹੜੇ ਉਹਨਾਂ ਨੇ ਮੁੱਖ ਸੰਸਦੀ ਸਕੱਤਰ ਬਣਾਏ ਸੀ, ਆਉਣ ਵਾਲੇ ਦਿਨਾਂ 'ਚ ਉਹ ਵੀ ਸੰਕਟ ਦੇ ਵਿੱਚ ਫਸਣ ਜਾ ਰਹੇ ਮੇਰੇ ਖਿਆਲ ਜੀ। ਤੇ ਕੀ ਉਸ ਚੀਜ਼ ਨੂੰ ਦੇਖਦੇ ਹੋਏ ਬਾਕੀ ਰਾਜਾਂ ਦੇ ਜਿਹੜੇ ਇਦਾਂ ਦੇ ਸਕੱਤਰ ਆ ਉਹਨਾਂ ਉੱਤੇ ਵੀ ਗਾਜ ਡਿੱਗੂਗੀ? ਸੰਸਦੀ ਸਕੱਤਰ ਤੇ ਬਿਲਕੁਲ ਪਹਿਲੇ ਚੁੱਕੇ ਪਏ ਆ ਆਪਣੇ ਰਾਜਕਰਨਵੀਰ ਜੀ। ਤੁਸੀਂ ਦੇਖੋ ਪੰਜਾਬ ਦੇ ਵਿੱਚੋਂ ਕਰ ਦਿੱਤੇ ਸੀ, ਡਿਸਕੁਆਲੀਫਾਈਡ ਕਰ ਦਿੱਤੇ ਗਏ ਸੀ। ਮੇਰੇ ਖਿਆਲ ਦੇ ਨਾਲ ਗੁਜਰਾਤ ਦੇ ਵਿੱਚੋਂ ਕੋਲਕਾਤਾ ਹਾਈ ਕੋਰਟ ਨੇ ਡਿਸਕੁਆਲੀਫਾਈਡ ਕੀਤੇ ਸਨ। ਸਾਰੇ ਰਾਜਾਂ ਦੇ ਵਿੱਚੋਂ ਜਿਹੜੇ ਮੁੱਖ ਸੰਸਦੀ ਸਕੱਤਰ ਹੈ ਜਿਹੜੇ ਉਹ ਲਾਭ ਦੇ ਅਹੁਦੇ ਤਹਿਤ ਗਿਣੇ ਗਏ। ਇਹ ਤੇ ਇਹਨਾਂ ਨੇ ਅੱਡੀਆਂ ਚੁੱਕ ਕੇ ਫਾਹ ਲਿਆ ਆਮ ਆਦਮੀ ਪਾਰਟੀ ਵਾਲਿਆਂ ਨੇ। ਕਿਉਂਕਿ ਇਹ ਤੋਂ ਪਹਿਲਾਂ ਡਿਸਕੁਆਲੀਫਾਈਡ ਹੋ ਚੁੱਕੇ ਸਨ ਬਹੁਤ ਸਾਰੇ ਰਾਜਾਂ ਦੇ ਵਿੱਚ ਮੁੱਖ ਸੰਸਦੀ ਸਕੱਤਰ, ਇਹਨਾਂ ਨੂੰ ਬਣਾਉਣੇ ਨਹੀਂ ਸਨ ਚਾਹੀਦੇ ਜੀ। ਤੇ ਅਗਲੀ ਆਪਾਂ ਮਿੱਠੂ ਜੀ ਗੱਲ ਕਰੀਏ ਵੀ ਰਾਜਸਥਾਨ ਦੇ ਵਿੱਚ ਗਰੀਬਾਂ ਦੇ ਘਰ ਅੱਗੇ ਲਿਖੇ ਨਮੋਸ਼ੀਜਨਕ ਪਹਿਚਾਣ ਚਿੰਨ੍ਹ। ਦੇਖੋ ਰਾਜਕਰਨਵੀਰ ਜੀ ਨੂੰ ਹੁਣ ਕੀ ਕਹੀਏ ਆਪਾਂ, ਗਰੀਬੀ ਦਾ ਮਜ਼ਾਕ ਜਾਂ ਗਰੀਬੀ ਦਾ ਅਪਮਾਨ, ਕਿਉਂਕਿ ਗਰੀਬੀ ਦੀ ਵੀ ਕੋਈ ਇੱਜ਼ਤ ਹੁੰਦੀ ਹੈ ਨਾ ਜੀ। ਸੋ ਇਹਨੂੰ ਹੁਣ ਕੀ ਕਿਹਾ ਜਾ ਸਕਦਾ? ਗਰੀਬੀ ਦੀ ਅਪਮਾਨਜਨਕ ਸਥਿਤੀ
कि गरीबी जी का मजाक उठाया जा रहा है। पर वो एक ना शायर होंदे सी, शायर नहीं बहुत बड़े लेखक होंदे सी, शायर लुधियानवी। अपने जम्मण तो शायद पहला तो उन्हों का दौर बहुत सुनहरी सीगा। ते ਉਹ ਇੱਕ ਥਾਂ ਤੇ ਲਿਖਦੇ ਸਨ, ਉਹ ਕਹਿੰਦੇ ਸੀਗੇ ਕਿ एक शहनशाह ने बनवा के ताजमहल गरीबों की मोहब्बत का उड़ाया है मजाक। जी पर ਸਾਹਿਰ ਲੁਧਿਆਣਵੀ ਸਾਹਿਬ ਨੇ ਤੇ ਮੁਹੱਬਤ ਦੀ ਗੱਲ ਕੀਤੀ ਸੀਗੀ ਕਿ ਗਰੀਬਾਂ ਦੀ ਮੁਹੱਬਤ ਦਾ ਤਾਜ ਮਹਿਲ ਮਜ਼ਾਕ ਉਡਾਉਂਦਾ, ਕਿਉਂਕਿ ਗਰੀਬ ਦੇ ਕੋਲ ਇੰਨੀ ਦੌਲਤ ਨਹੀਂ ਹੈ ਕਿ ਉਹ ਵੀ ਆਪਣੀ ਮੁਹੱਬਤ ਦੀ ਯਾਦਗਾਰ ਵਿੱਚ ਇਹੋ ਜਿਹਾ ਮੁਹੱਬਤ ਦਾ ਮੁਜੱਸਮਾ ਖੜਾ ਕਰੇ। जी ਸੋ ਉੱਥੇ ਗੱਲ ਮੁਹੱਬਤ ਦੀ ਹੈ, ਪਰ ਇੱਥੇ ਗੱਲ ਗੁਰਬਤ ਦੀ ਹੈ। ਗੁਰਬਤ ਦੇ ਰੰਗਾਂ ਦੀ ਗੱਲ ਆ, ਔਰ ਸਰਕਾਰ ਵੇਖੋ ਕਿ ਉਹ ਕਿਸ ਤਰ੍ਹਾਂ ਦਾ ਵਤੀਰਾ ਅਖਤਿਆਰ ਕਰੀ ਬੈਠੀ ਹੈ ਗਰੀਬਾਂ ਦੇ ਨਾਲ। ਘਟਨਾ ਹੈ ਦੌਸਾ ਜ਼ਿਲ੍ਹੇ ਦੀ। ਦੌਸਾ ਰਾਜਸਥਾਨ ਦਾ ਜ਼ਿਲ੍ਹਾ ਆ ਔਰ ਕਾਫੀ ਪਛੜਿਆ ਪੰਜਾਬ ਦੇ ਵਿੱਚੋਂ। ਹੁਣ ਜੇ ਅਸੀਂ ਕਿਸੇ ਜ਼ਿਲ੍ਹੇ ਦੀ ਉਦਾਹਰਨ ਦਈਏ ਤੇ ਉਹ ਜ਼ਿਲ੍ਹੇ ਵਾਲੇ ਕਈ ਵਾਰੀ ਗੁੱਸੇ ਹੋ ਜਾਂਦੇ, ਸੰਗਰੂਰ ਵਾਲੇ, ਮਾਨਸਾ ਵਾਲੇ, ਉਹ ਕਹਿੰਦੇ ਕਿ ਸਾਡੇ ਜ਼ਿਲ੍ਹੇ ਕਿਉਂ ਤੁਸੀਂ ਦੂਜਿਆਂ ਦੀ ਉਦਾਹਰਨਾਂ ਦਿਆ ਕਰੋ। ਸੋ ਆਪਾਂ ਖੈਰ ਛੱਡ ਦਿੰਦੇ ਹਾਂ ਕਿ ਕਿਸੇ ਵੀ ਰਾਜ ਦਾ ਕੋਈ ਪਛੜਿਆ ਇਲਾਕਾ ਹੁੰਦਾ ਤਾਂ ਜਿੱਦਾਂ ਸਾਡੇ ਵੀ ਇੱਕ ਅੱਧਾ ਇਲਾਕਾ ਹੋਏਗਾ, ਉਸੇ ਤਰੀਕੇ ਨਾਲ ਦੌਸਾ ਜਿਹੜਾ ਰਾਜਸਥਾਨ ਦਾ ਉਹ ਵੀ ਥੋੜਾ ਜਿਹਾ ਪਛੜਿਆ ਇਲਾਕਾ ਹੈ। ਜੀ ਗਰੀਬਾਂ ਦੀ ਉੱਥੇ ਕਾਫੀ ਗਿਣਤੀ ਜ਼ਿਆਦਾ ਹੈ। ਕੁੱਲ 2,40,000 ਦੇ ਕਰੀਬ ਉੱਥੇ ਗਰੀਬ ਜਿਹਨਾਂ ਨੂੰ ਆਪਾਂ ਕਹਿੰਦੇ ਨੇ ਕਿ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਆ। ਉਹਨਾਂ ਦੇ ਵਿੱਚੋਂ 52,164 ਪਰਿਵਾਰ ਹੈ ਜਿਹੜੇ ਉਹ ਬਿਲਕੁਲ ਗਰੀਬੀ ਰੇਖਾ ਜਿਹੜੀ ਹੁੰਦੀ ਉਹ ਤੋਂ ਵੀ ਥੱਲੇ ਨੇ। ਸੋ ਉਹਨਾਂ ਦੇ ਘਰਾਂ ਦੇ ਵਿੱਚ 70% ਘਰਾਂ ਦੇ ਵਿੱਚ ਬੂਹਾਂ ਦੇ ਮੂਹਰੇ ਇਹ ਲਿਖ ਦਿੱਤਾ ਗਿਆ ਜੀ ਕਿ ਮੈਂ ਗਰੀਬ ਹਾਂ ਤੇ ਮੈਂ NFSA ਦਾ ਲਾਭਪਾਤਰੀ ਹਾਂ, ਮੈਂ ਉਹਨਾਂ ਤੋਂ ਰਾਸ਼ਨ ਲੈਣਾ। जी NFSA ਸਰਕਾਰੀ ਯੋਜਨਾ ਜਿਹੜੀ ਕੇਂਦਰ ਦੀ ਫੂਡ ਸਿਕਿਉਰਿਟੀ ਯੋਜਨਾ ਜਿਹਨੂੰ ਕਹਿ ਦਿੰਦੇ ਆ, ਉਸ ਯੋਜਨਾ ਦਾ ਨਾਮ ਆ ਤੇ ਉਹਦਾ ਸਲੋਗਨ ਲਿਖ ਦਿੱਤਾ ਗਿਆ ਪੇਂਟ ਕਰਕੇ ਵੱਡੇ ਵੱਡੇ ਅੱਖਰਾਂ ਦੇ ਨਾਲ, ਜਿਹੜਾ ਵੀ ਬੰਦਾ ਰਾਸ਼ਨ ਲੈਂਦਾ ਕਿ ਮੈਂ ਗਰੀਬ ਹਾਂ ਤੇ ਮੈਂ ਇਸ ਯੋਜਨਾ ਤਹਿਤ ਸਰਕਾਰੀ ਰਾਸ਼ਨ ਖਾਂਦਾ। ਦੇਖੋ ਕਿੰਨੀ ਨਮੋਸ਼ੀ ਹੋਈ ਹੈ। ਇਸ ਤਰ੍ਹਾਂ ਪਛਾਣ ਚਿੰਨ੍ਹ ਵਾਸਤੇ, ਇਸ ਤਰ੍ਹਾਂ ਘਰਾਂ ਦੀ ਨਿਸ਼ਾਨਦੇਹੀ ਵਾਸਤੇ ਇਹ ਲਿਖ ਦੇਣਾ ਕਿ ਮੈਂ ਗਰੀਬ ਹਾਂ ਤੇ ਮੈਂ ਸਰਕਾਰ ਦੇ ਟੁਕੜਿਆਂ ਤੇ ਪਲਦਾ, ਇਹ ਬਹੁਤ ਗਲਤ ਗੱਲ ਹੈ। ਇਹ ਨਹੀਂ ਸੀ ਹੋਣੀ ਚਾਹੀਦੀ ਰਾਜਕਰਮਵੀਰ ਜੀ। ਠੀਕ ਹੈ, ਗਰੀਬ जी ਹੋਣਾ बिल्कुल ਜਿਹੜਾ ਉਹ ਇਸ ਸਮੇਂ ਬਹੁਤ ਵੱਡਾ ਗੁਨਾਹ ਹੈ, ਪਰ ਗਰੀਬ ਹੋਣਾ ਕੋਈ ਸ਼ਰਾਬ ਤੇ ਨਹੀਂ ਨਾ, ਕੋਈ ਲਿਖਾ ਕੇ ਤੇ ਨਹੀਂ ਲਿਆਇਆ ਕਿ ਪੀੜ੍ਹੀ ਦਰ ਪੀੜ੍ਹੀ ਉਹਨੇ ਗਰੀਬ ਰਹਿਣਾ। ਗਰੀਬੀ ਤੇ ਇਸ ਮੁਲਕ ਨੇ ਪੈਦਾ ਕੀਤੀ ਹੋਈ ਹੈ ਨਾ, ਇਸ ਮੁਲਕ ਦੀ ਪੈਦਾਵਾਰ ਹੈ, ਇਸ ਨਿਜ਼ਾਮ ਦੀ ਪੈਦਾਵਾਰ ਹੈ। ਸੋ ਉਸ ਗਰੀਬ ਨੂੰ ਨਮੋਸ਼ੀ ਦੇਣੀ ਕਿ ਉਹ ਗਰੀਬ ਹੈ, ਇਹ ਮੇਰੇ ਖਿਆਲ ਦੇ ਨਾਲ ਸਰਾਸਰ ਜ਼ਿਆਦਤੀ ਹੈ। ਚਲੋ ਜੇ ਇਹਨਾਂ ਨੇ ਇਹ ਫਾਰਮੂਲਾ ਅਪਣਾ ਹੀ ਲਿਆ ਕਿ ਗਰੀਬ ਦੇ ਘਰ ਦੇ ਮੂਹਰੇ ਲਿਖਿਆ ਜਾਣਾ ਹੈ ਕਿ ਮੈਂ ਗਰੀਬ ਹਾਂ, ਤੇ ਫਿਰ ਕਿਉਂ ਨਾ ਆ ਜਿਹੜੇ ਸਾਡੇ ਮੰਤਰੀ ਆ, ਮੈਂ ਤਾਂ ਕਹਿੰਦਾ ਕਿ ਇਸ ਸਕੀਮ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਵੀ ਲੈ ਲਓ, ਫਿਰ ਇਹਨਾਂ ਦੇ ਘਰ ਦੇ ਅੱਗੇ ਵੀ ਪੇਂਟ ਕਰਕੇ ਵੱਡੇ ਵੱਡੇ ਅੱਖਰਾਂ ਨਾਲ ਲਿਖਿਆ ਜਾਵੇ ਕਿ ਇਹ ਗਰੀਬ ਤਾਂ ਨਹੀਂ ਪਰ ਪਲਦੇ ਗਰੀਬਾਂ ਦੇ ਟੁਕੜਿਆਂ ਤੇ ਹੀ ਹੈ। ਸੋ ਇਹਨਾਂ ਦੇ ਘਰਾਂ ਦੇ ਵਿੱਚ ਵੀ ਲਿਖ ਦੇਣਾ ਚਾਹੀਦਾ, ਕਿਉਂਕਿ ਜੇ ਇੱਕ ਗਰੀਬ ਦੇ ਘਰ ਲਿਖਿਆ ਜਾ ਸਕਦਾ ਤੇ ਫਿਰ ਇਹਨਾਂ ਮੰਤਰੀਆਂ ਦੇ ਘਰਾਂ ਦੇ ਮੂਹਰੇ ਕਿਉਂ ਨਹੀਂ, ਜਿਨ੍ਹਾਂ ਦੇ ਕਰਕੇ ਇਹ ਗਰੀਬ ਇਸ ਸਥਿਤੀ ਦੇ ਵਿੱਚ ਜ਼ਿੰਦਗੀ ਕੱਟਦੇ ਪਏ। ਜੀ ਮਿੰਟੂ ਜੀ ਬਿਲਕੁਲ ਜੀ। ਤੇ ਮਿੰਟੂ ਗੁਰ ਜੀ ਆਪਾਂ ਅਗਲੀ ਗੱਲ ਕਰੀਏ ਵੀ ਪੱਗ ਦੀ ਸ਼ਿਕਾਇਤ ਲੈ ਕੇ ਫੂਲਕਾ ਸਾਹਿਬ ਆਪਣੇ ਸਾਥੀਆਂ ਸਮੇਤ ਅਕਾਲ ਤਖਤ ਸਾਹਿਬ ਪਹੁੰਚੇ ਨੇ। ਦੇਖੋ ਉੱਥੇ ਅਕਾਲ ਤਖਤ ਤੇ ਪਹੁੰਚੇ ਆ, ਪਰ ਗਿਆਨੀ ਗੁਰਬਚਨ ਸਿੰਘ, ਪਤਾ ਨਹੀਂ ਉਹ ਗਿਆਨੀ ਗੁਰਬਚਨ ਸਿੰਘ ਅੱਜ ਕੱਲ੍ਹ ਰਜੇਵੇਂ ਜ਼ਿਆਦਾ ਰੱਖਦਾ ਕਿ ਬਾਜ ਅੱਖ ਜ਼ਿਆਦਾ ਰੱਖਦਾ, ਜਦੋਂ ਵੀ ਇਸ ਤਰ੍ਹਾਂ ਦਾ ਕੋਈ ਮੁੱਦਾ ਆਉਂਦਾ ਉੱਥੋਂ ਰਿਸਕ ਜਾਂਦਾ ਜੀ, ਪਤਾ ਨਹੀਂ ਕਿ ਰਜੇਵੇਂ ਜ਼ਿਆਦੇ ਆ। ਉਦੋਂ ਬੀਬੀਆਂ ਗਈਆਂ ਸਨ ਕਿ ਲਿਆਓ ਭਾਈ ਸਾਨੂੰ ਬਰਾਬਰਤਾ ਦਿਓ, ਰਹਿਤਨਾਮਿਆਂ 'ਚ ਲਿਖਿਆ ਕਿ ਬੀਬੀਆਂ ਅੰਮ੍ਰਿਤ ਸੰਚਾਰ ਦੀ ਸੇਵਾ ਕਰ ਸਕਦੀਆਂ ਤੇ ਲਿਆਓ ਸਾਨੂੰ ਸੇਵਾ ਦਿਓ। ਜਦੋਂ ਬੀਬੀਆਂ ਦਾ ਮੁੱਦਾ ਵੇਖਿਆ, ਗਿਆਨੀ ਗੁਰਬਚਨ ਸਿੰਘ ਪਤਾ ਨਹੀਂ ਉੱਥੇ ਹੈਗਾ ਸੀ ਜਾਂ ਨਹੀਂ, ਲੋਕੀ ਤੇ ਕਹਿੰਦੇ ਕਿ ਹੈਗਾ ਸੀ, ਪਰ ਉਹਦੇ ਜਿਹੜੇ ਉੱਥੇ ਦੇ ਅਸਿਸਟੈਂਟ ਸੀ ਉਹ ਕਹਿੰਦੇ ਜੀ ਕਿ ਗਿਆਨੀ ਜੀ ਬਾਹਰ ਗਏ ਆ, ਮੰਗ ਪੱਤਰ ਸਾਨੂੰ ਦੇ ਦਿਓ। ਅੱਜ ਵੀ ਪਤਾ ਨਹੀਂ ਹੁਣ ਗਿਆਨੀ ਜੀ ਕਿੱਥੇ ਨੇ, ਪਰ ਫੂਲਕਾ ਸਾਹਿਬ ਉੱਥੇ ਗਏ ਆ ਆਪਣੇ 5 ਸਾਥੀਆਂ ਸਮੇਤ, ਉਹਨਾਂ ਨੇ ਜਾ ਕੇ ਮੰਗ ਪੱਤਰ ਦਿੱਤਾ। ਉਹ ਕਹਿੰਦੇ ਆ ਜੀ ਕਿ ਇਹਨਾਂ ਨੂੰ ਸੱਦੋ, ਕੈਪਟਨ ਸਾਹਿਬ ਨੂੰ ਤਲਬ ਕਰੋ ਅਕਾਲ ਤਖਤ ਤੇ, ਕਿਉਂਕਿ ਉੱਥੇ ਦਸਤਾਰ ਦੀ ਬੇਅਦਬੀ ਹੋਈ ਹੈ। ਦੂਜੇ ਪਾਸੇ ਫੂਲਕਾ ਸਾਹਿਬ ਨੇ ਅੱਜ ਇੱਕ ਹੋਰ ਗੱਲ ਕਹੀ ਹੈ, ਉਹ ਕਹਿੰਦੇ ਕਿ ਕਿਰਪਾਲ ਸਿੰਘ ਬਡੂੰਗਰ ਹੈ ਜਿਹੜਾ, ਉਹ ਕੈਪਟਨ ਅਮਰਿੰਦਰ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਪਿਆ। ਵੈਸੇ ਮੇਰੇ ਖਿਆਲ ਦੇ ਨਾਲ ਇੰਨੀ ਛੇਤੀ ਤੇ ਭਗਵੰਤ ਮਾਨ ਵੀ ਨਹੀਂ ਬੋੜਿਆ ਜਿੰਨੀ ਛੇਤੀ ਬਡੂੰਗਰ ਸਾਹਿਬ ਬੋੜ ਪਿਆ ਸੀ। ਵਿਚਾਰਾ ਪਤਾ ਨਹੀਂ ਕਿੱਥੋਂ ਭੱਜਿਆ, ਜਾ ਕੇ ਨਾਲ ਦੀ ਨਾਲ ਗਵਰਨਰ ਨੂੰ ਮੈਮੋਰੰਡਮ ਦੇ ਆਇਆ ਸੀ। ਉਹਨੂੰ ਤੇ ਤੁਹਾਡੀ ਪੱਗ ਦਾ ਇੰਨਾ ਫਿਕਰ ਆ, ਤੁਸੀਂ ਕਹਿੰਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ। ਖੈਰ ਫੂਲਕਾ ਸਾਹਿਬ ਨੇ ਜਿਹੜਾ ਤਰਕ ਦਿੱਤਾ ਉਹ ਇਹ ਹੈ,
ਉਹ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਉਸ ਦਿਨ ਹਾਊਸ ਦੇ ਵਿੱਚ ਸੀ ਤੇ ਬਡੂੰਗਰ ਸਾਹਿਬ ਕਹਿੰਦੇ ਆ ਕਿ ਅਸੀਂ ਉਹਨੂੰ ਤਲਬ ਕੀ ਕਰੀਏ, ਅਸੀਂ ਉਹਦੇ ਤੇ ਕਾਰਵਾਈ ਕੀ ਕਰੀਏ, ਤੇ ਹਾਊਸ ਦੇ ਵਿੱਚ ਹੈ ਨਹੀਂ ਸੀ। ਪਤਾ ਨਹੀਂ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚੋਂ ਹਕੀਕੀ ਕੀ ਹੈ, ਪਰ ਅਸਲ ਦੇ ਵਿੱਚ ਬਡੂੰਗਰ ਸਾਹਿਬ ਨੂੰ ਲੈ ਕੇ ਅੱਜ ਇੱਕ ਹੋਰ ਦੁਬਿਧਾ ਜਿਹੜੀ ਉਹ ਫੂਲਕਾ ਸਾਹਿਬ ਨੇ ਖੜੀ ਕਰ ਦਿੱਤੀ ਕਿ ਬਡੂੰਗਰ ਸਾਹਿਬ ਦਾ ਰੋਲ ਕੀ ਹੋ ਰਿਹਾ ਇੱਥੇ, ਉਹ ਰੋਲ ਜਿਹੜਾ ਨਿਭਾ ਰਹੇ ਆ ਉਹ ਕਿਹੜੇ ਪਾਸੇ ਜਾ ਰਿਹਾ। ਕੈਪਟਨ ਅਮਰਿੰਦਰ ਸਿੰਘ ਨੂੰ ਬਚਾਉਣ 'ਚ ਲੱਗਾ ਹੋਇਆ, ਅਕਾਲੀਆਂ ਦੀ ਸਿਆਸਤ ਨੂੰ ਅੱਗੇ ਤੋਰਨ 'ਚ ਲੱਗਾ ਹੋਇਆ, ਜਾਂ ਫੂਲਕਾ ਸਾਹਿਬ ਹੋਰਾਂ ਦੀ ਲੱਤ ਨੂੰ ਖਿੱਚ ਰਿਹਾ। ਸੋ ਉਸ ਰੋਲ ਦਾ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਪਿਆ, ਉਹ ਰੋਲ ਕਚੋਲੇ 'ਚ ਹੀ ਹੈ। ਤੀਜੀ ਗੱਲ, ਅੱਜ ਫੂਲਕਾ ਸਾਹਿਬ ਨੇ ਆਖਿਆ, ਉਹ ਕਹਿੰਦਾ ਜੀ ਐਵੇਂ ਕਹਿੰਦੇ ਆ ਕਿ ਅਸੀਂ ਅਕਾਲੀਆਂ ਨਾਲ ਰਲ ਗਏ, ਅਸੀਂ ਅਕਾਲੀਆਂ ਨਾਲ ਰਲ ਗਏ। ਅਸੀਂ ਨਹੀਂ ਅਕਾਲੀਆਂ ਨਾਲ ਰਲੇ, ਅਸੀਂ ਤੇ ਅੱਜ ਵੀ ਅਕਾਲੀਆਂ ਨੂੰ ਕਾਂਗਰਸ ਤੋਂ ਮਾੜੇ ਸਮਝਦੇ ਆ, ਮਤਲਬ ਕਿ ਕਾਂਗਰਸ ਉਹਨਾਂ ਨਾਲੋਂ ਚੰਗੀ ਹੈ। ਹਾਲੇ ਵੀ ਫੂਲਕਾ ਸਾਹਿਬ ਕਹਿੰਦੇ ਕਿ ਕਾਂਗਰਸ ਉਹਨਾਂ ਨਾਲ ਚੰਗੀ ਹੈ, ਪਰ ਇਹ ਵੀ ਕਾਂਗਰਸ ਹੈ ਨਾ ਜਿਹਦੇ ਖਿਲਾਫ 30 ਸਾਲਾਂ ਤੋਂ 35 ਸਾਲਾਂ ਤੋਂ ਇਨਸਾਫ ਲਈ ਲੜਦੇ ਪਏ ਆ। ਫੂਲਕਾ ਸਾਹਿਬ ਪਤਾ ਨਹੀਂ ਰਾਜਨੀਤੀ ਕਿਸ ਤਰ੍ਹਾਂ ਦੀ ਕਰਦੇ ਪਏ ਆ, ਬਹੁਤ ਸਾਰੇ ਸਵਾਲ ਉਹ ਪਿੱਛੇ ਛੱਡ ਜਾਂਦੇ ਆ। ਹੁਣ ਇਹਨਾਂ ਸਵਾਲਾਂ ਤੇ ਹੀ ਜਿਹੜੇ ਬੈਂਸ ਬ੍ਰਦਰਸ ਆ ਉਹ ਵੀ ਰਾਜਨੀਤੀ ਕਰਦੇ ਪਏ ਆ। ਰਾਜਨੀਤੀ ਨਹੀਂ, ਵੈਸੇ ਉਹ ਗੁੱਸਾ ਜ਼ਾਹਰ ਕਰਦੇ ਪਏ ਆ। ਅੱਜ ਸਿਮਰਨਜੀਤ ਸਿੰਘ ਬੈਂਸ ਨੇ ਇੱਕ ਫੋਟੋ ਜਾਰੀ ਕੀਤੀ ਹੈ ਆਪਣੇ ਫੇਸਬੁੱਕ ਵਾਲ ਤੇ, ਉਹ ਜਾ ਕੇ ਦੇਖ ਨਹੀਂ ਸਕਦਾ ਕੋਈ ਵੀ। ਉਹਦੇ 'ਚ ਉਹਦੀ ਦਸਤਾਰ ਲੱਥੀ ਹੋਈ ਹੈ ਤੇ ਉਹ ਫੋਟੋ ਆਪਾਂ ਸਾਰਿਆਂ ਨੇ ਵੈਸੇ ਵੇਖੀ ਆ। ਪਿਛਲੀ ਮਈ ਦੀ 16 ਨੂੰ ਮੇਰੇ ਖਿਆਲ ਦੇ ਨਾਲ ਉਹ ਪੱਗ ਲੱਥੀ ਸੀ ਇਹਨਾਂ ਦੀ, ਜਦੋਂ ਇਹ ਕੇਬਲ ਆਪਰੇਟਰਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਸਨ। ਸੋ ਇਹ ਚੀਜ਼ਾਂ ਜਿਹੜੀਆਂ ਉਹ ਕੋਟ ਕਰਦੇ ਪਏ ਆ, ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਗੱਲਾਂ ਨੂੰ ਲੈ ਕੇ ਇਹਨਾਂ ਦੇ ਮਨ 'ਚ ਗੁੱਸਾ ਹੈ ਬੈਂਸ ਬ੍ਰਦਰਸ ਦੇ, ਕਿਤੇ ਨਾ ਕਿਤੇ ਮਨ 'ਚ ਮਿਲਾ ਲਿਆ। ਉਹ ਕਿੱਦਾਂ, ਸਿਮਰਨਜੀਤ ਸਿੰਘ ਬੈਂਸ ਨੇ ਅੱਜ ਮਾੜਾ ਜਿਹਾ ਦਿਲ ਦਾ ਉਵਾਲ ਫੋਲਿਆ। ਉਹ ਕਹਿੰਦਾ ਕਿ ਗੱਡੀ 'ਚ ਬਹਿ ਕੇ ਜਾਣ ਵਾਲਾ ਕੰਮ ਇਹਨਾਂ ਨੇ ਗਲਤ। ਇਹਦਾ ਮਤਲਬ ਆ ਕਿ ਬੈਂਸ ਨੇ ਜਿਹੜੀ ਉਹ ਫੋਟੋ ਪਾਈ ਹੈ, ਯਾਦ ਕਰਵਾਇਆ ਕਿ ਜਿਹੜੇ ਅਕਾਲੀਆਂ ਦੇ ਨਾਲ ਤੁਸੀਂ ਕਰਿੰਗੜੀ ਪਾ ਕੇ ਤੇ ਪੱਗ ਸੰਭਾਲ ਕੇ ਗਏ, ਉਹਨਾਂ ਨੇ ਮੇਰੀ ਵੀ ਕਿਤੇ ਪੱਗ ਲਈ ਜੀ। ਇਹ ਚੇਤਾ ਕਰਾਇਆ ਤੇ ਚੇਤਾ ਕਰਾਉਣ ਦਾ ਢੰਗ ਲਿਆ। ਹੁਣ ਦੇਖੋ, ਇਹ ਤਾਂ ਪਤਾ ਨਹੀਂ, ਉਹ ਮੈਨੂੰ ਤੇ ਗਾਣਾ ਯਾਦ ਆਉਂਦਾ ਮਨਮੋਹਨ ਵਾਰਸ ਦਾ ਕਿ ਹੁਣ ਰੱਬ ਹੀ ਜਾਣਦਾ ਕਿਸ ਭਾਅ ਪੈਣੀ ਯਾਰੀ, ਕਿ ਇਹ ਜਿਹੜੀ ਉਹ 2 ਪਲ ਦੀ ਯਾਰੀ ਸੀਗਾ ਕਿ ਉਹ ਕਿਸ ਭਾਅ ਪੈਣੀ ਇਹਨਾਂ ਨੂੰ, ਕਿਤੇ ਆਪੋ ਵਿੱਚ ਦੀ ਇਹ ਆਪੋ ਪਾਟੋ ਧਾਪ ਦਾ ਸ਼ਿਕਾਰ ਨਾ ਹੋ ਜਾਣਾ। ਪਰ ਦੂਜੇ ਪਾਸੇ ਫੂਲਕਾ ਸਾਹਿਬ ਕਹਿੰਦਾ ਜੀ ਕਿ ਪੱਗ ਅੰਦਰ ਡਿੱਗ ਪਈ ਸੀ, ਅਕਾਲੀ ਲੈ ਕੇ ਆਏ, ਕਹਿੰਦੇ ਕਿ ਚਲੋ ਆਪਾਂ ਹਸਪਤਾਲ 'ਚ ਬਲਾਸਪੁਰੀ ਨੂੰ ਫੜਾ ਆਈਏ। ਹੁਣ ਦੇਖੋ, ਫੂਲਕਾ ਸਾਹਿਬ ਬਿਲਕੁਲ ਇੱਕ ਨਾ ਅਨਾੜੀ ਸਿਆਸਤਦਾਨ ਤੋਂ ਵੀ ਹੇਠਲੇ ਦਰਜੇ ਦੇ ਸਿਆਸਤਦਾਨ ਵਾਲਾ ਉਹ ਆਪਣਾ ਰੂਪ ਦਿਖਾ ਰਿਹਾ ਆਪਣੇ ਆਪ। ਕਿਵੇਂ? ਦੇਖੋ, ਜੇ ਤੁਹਾਡੇ ਕੋਲੋਂ ਪੱਗ ਲੈ ਕੇ ਆਏ ਸਨ ਤੇ ਤੁਸੀਂ ਅਦਬ ਪੱਗ ਸਾਹਮਣੇ ਉਹਨਾਂ ਨੂੰ ਜੀ ਸਾਡਾ ਬੰਦਾ, ਕੋਈ ਗੱਲ ਨਹੀਂ, ਆ ਤੁਸੀਂ ਪੱਗ ਲਿਆਤੀ ਇੱਥੋਂ ਚੁੱਕ ਕੇ ਸਾਨੂੰ ਫੜਾਤੀ ਹੈ, ਕੋਈ ਨਹੀਂ, ਤੁਸੀਂ ਫੋਟੋਆਂ ਖਿਚਾ ਲਈਆਂ, ਉਹ ਤੁਹਾਨੂੰ ਰੂੰਗੇ ਝੁੰਗੇ 'ਚ ਮਾਫ, ਤੁਸੀਂ ਸਾਡੇ ਤੱਕ ਪੱਗ ਪਹੁੰਚਾਤੀ ਹੈ, ਅਸੀਂ ਤੁਹਾਡੇ ਮਸ਼ਕੂਰ ਆ। ਹੁਣ ਅਸੀਂ ਇਸ ਪੱਗ ਨੂੰ ਆਪਣੇ ਸਾਥੀ ਦੇ ਸਿਰ ਤੇ ਜਾ ਕੇ ਆਪੇ ਟਿਕਾ ਦਿਆਂਗੇ। ਕੀ ਲੋੜ ਸੀ ਗੱਡੀ 'ਚ ਜਾਣ ਦੀ? ਸੋ ਇਸ ਕਰਕੇ ਫੂਲਕਾ ਸਾਹਿਬ ਦੀ ਲੀਡਰਸ਼ਿਪ ਇਸ ਸਮੇਂ ਬਹੁਤ ਹੀ ਜ਼ਿਆਦਾ ਸਵਾਲਾਂ ਦੇ ਘੇਰੇ 'ਚ ਆ। ਆਪਣੇ ਬੰਦੇ ਵੀ ਇਹਨਾਂ ਦੇ ਕਹਿੰਦੇ ਆ ਕਿ ਜਿੰਨਾ ਲਾਹਾ ਮਿਲਣਾ ਚਾਹੀਦਾ ਸੀ ਆਮ ਆਦਮੀ ਪਾਰਟੀ ਨੂੰ, ਜੋ ਇਹਨਾਂ ਨੇ ਕੀਤਾ, ਜਿੰਨਾ ਇਹਨਾਂ ਨੇ ਉੱਥੇ ਪਿੱਟ ਸਿਆਪਾ ਕੀਤਾ, ਉਹਨਾਂ ਫਾਇਦਾ ਮਿਲਦੀ ਥਾਂ ਤੇ ਬਹੁਤ ਜ਼ਿਆਦਾ ਨੁਕਸਾਨ ਵੀ ਹੋਇਆ, ਛਵੀ ਦਾ ਨੁਕਸਾਨ ਹੋਇਆ। ਦੂਸਰੇ ਪਾਸੇ ਆਪਸ ਦੇ ਵਿੱਚ ਵੀ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਦੇਖਣ ਨੂੰ ਮਿਲਦਾ ਪਿਆ ਕਿ ਇਹਨਾਂ ਦੇ ਸੁਰ ਵਿੰਗੇ ਟੇਢੇ ਆਪੋ ਵਿੱਚ ਦੀ ਵੀ। ਸੋ ਆਉਣ ਵਾਲੇ ਦਿਨਾਂ 'ਚ ਫੂਲਕਾ ਸਾਹਿਬ ਨੂੰ ਥੋੜਾ ਜਿਹਾ ਇਸ ਮਾਮਲੇ ਦੇ ਵਿੱਚ ਮਾੜਾ ਜਿਹਾ ਸੰਜਮ ਤੋਂ ਕੰਮ ਲੈਣਾ ਪਵੇਗਾ ਔਰ ਇੱਕ ਨੀਤੀ ਨਿਰਧਾਰਿਤ ਕਰਨੀ ਪਵੇਗੀ ਕਿ ਇਸ ਹਾਊਸ ਦੇ ਵਿੱਚ ਜਦੋਂ ਵੀ ਉਹਨਾਂ ਨੇ ਆਉਣਾ, ਉਹਨਾਂ ਦਾ ਰੋਲ ਕੀ ਹੋਏਗਾ, ਉਹਨਾਂ ਦੇ ਸਾਥੀਆਂ ਦਾ ਰੋਲ ਕੀ ਹੋਏਗਾ। ਵਿਰੋਧੀ ਧਿਰਾਂ ਉੱਥੇ 2 ਨੇ ਤੇ ਦੋਨਾਂ ਵਿਰੋਧੀ ਧਿਰਾਂ ਦੇ ਨਾਲ ਕਿਸ ਤਰ੍ਹਾਂ ਨਜਿੱਠਣਾ, ਇਹਦੇ ਲਈ ਅਲੱਗ-ਅਲੱਗ ਮੈਥਡ ਉਹਨਾਂ ਨੂੰ ਅਪਣਾਉਣਾ ਪਵੇਗਾ। ਜੀ ਮਿੰਟੂ ਜੀ, ਹੋ ਸਕਦਾ ਵੀ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਜਿਹੜੇ ਮੇਨ ਓਪੋਜੀਸ਼ਨ ਲੀਡਰ ਦੇ ਜਿਹੜੇ ਅਹੁਦੇ ਤੋਂ ਲਾਹ ਕੇ ਕਿਸੇ ਹੋਰ ਨੂੰ ਲਾਉਣ ਦੀ ਗੱਲ ਚੱਲੇ, ਕੀ ਜੇ ਇੱਦਾਂ ਹੁੰਦਾ ਆ ਤੇ ਆਮ ਆਦਮੀ ਪਾਰਟੀ ਦਾ ਮਨੋਬਲ ਵਧੇਗਾ ਕਿ ਘਟੇਗਾ? ਮੇਰੇ ਖਿਆਲ ਦੇ ਨਾਲ ਦੇਖੋ, ਇਹ ਹਾਲੇ ਤੇ ਕਾਹਲੀ ਹੈ, ਕਿਉਂਕਿ ਵੇਖੋ ਰਾਜਕਰਨ ਵੀਰ ਜੀ, ਆਪਾਂ ਠੀਕ ਆ, ਆਲੋਚਕ ਆ, ਆਪਾਂ ਫੂਲਕਾ ਸਾਹਿਬ ਦੀ ਲੀਡਰਸ਼ਿਪ ਨੂੰ ਇਸ ਵੇਲੇ ਸਵਾਲ ਕਰਦੇ ਪਏ ਆ, ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਪਹਿਲੀ ਦਫਾ ਆਏ ਨੇ, ਹਾਲੇ ਉਹ ਇੰਨੇ ਮੈਚਿਓਰ ਨਹੀਂ ਹੋਏ ਇੱਥੋਂ ਦੇ ਮਾਹੌਲ ਦੇ ਵਿੱਚ। ਉਹ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਟਾਈਮ ਦੇਣਾ ਚਾਹੀਦਾ। ਤੇ ਜੇ ਕਿਉਂਕਿ ਦੇਖੋ ਕਹਿੰਦੇ ਹੁੰਦੇ ਆ ਕਿ ਇੱਕ ਗਲਤੀ ਹੈ ਜਿਹੜੀ ਉਹ ਅਣਜਾਣੇ 'ਚ ਹੁੰਦੀ ਹੈ,
ਤੇ ਜਦੋਂ ਵਾਰ-ਵਾਰ ਤੁਸੀਂ ਗਲਤੀਆਂ ਕਰਨ ਦੇ ਆਦੀ ਹੋ ਜਾਂਦੇ ਹੋ ਤਾਂ ਫਿਰ ਤੁਸੀਂ ਮਾਫੀ ਦੇ ਲਾਇਕ ਨਹੀਂ ਰਹਿ ਜਾਂਦੇ, ਫਿਰ ਤੁਸੀਂ ਸਮਾਂ ਲੈਣ ਦੇ ਲਾਇਕ ਨਹੀਂ ਰਹਿ ਜਾਂਦੇ। ਸੋ ਮੇਰੇ ਖਿਆਲ ਦੇ ਨਾਲ ਇਹ ਜਿਹੜੀ ਇੱਕ ਦੋ ਗਲਤੀਆਂ ਛੋਟੀਆਂ ਮੋਟੀਆਂ ਕਿਸੇ ਤੋਂ ਵੀ ਹੋ ਸਕਦੀਆਂ, ਇਹ ਕੰਮ ਦਾ ਹਿੱਸਾ, ਡਿਊਟੀ ਦਾ ਹਿੱਸਾ ਹੈ, ਵੇਖਣਾ ਚਾਹੀਦਾ, ਸਮਾਂ ਦੇਣਾ ਚਾਹੀਦਾ, ਨਹੀਂ ਤੇ ਫਿਰ ਭਾਈ ਬਦਲ ਤੇ ਤੁਹਾਡੇ ਕੋਲ ਹੈਗੀ ਆ। ਜੀ ਜੀ, ਖਬਰ ਤੇ ਨਜ਼ਰ ਇਦਾਂ ਹੀ ਜਾਰੀ ਰਹੇਗਾ। ਹੁਣ ਸੁਣਦੇ ਹਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿਸ਼ੇਸ਼ ਸਪਾਂਸਰਜ਼ ਸਾਊਥ ਵੈਸਟ ਫਾਰਮੇਸੀ ਬੇਕਰਸਫੀਲਡ ਵਾਲਿਆਂ ਦਾ ਸੰਦੇਸ਼। ਆਪਣੇ ਪੰਜਾਬੀਆਂ ਦੀ ਸਾਊਥ ਵੈਸਟ ਫਾਰਮੇਸੀ ਜੋ ਕਿ ਖੁੱਲ ਚੁੱਕੀ ਹੈ ਪੈਨਮਾ ਲੇਨ ਤੇ ਵਾਈਬਲ ਰੋਡ ਦੇ ਕਾਰਨਰ ਤੇ ਐਲਬਰਟਸਨ ਵਾਲੇ ਪਲਾਜ਼ੇ ਦੇ ਵਿੱਚ 3400 ਪੈਨਮਾ ਲੇਨ ਬੇਕਰਸਫੀਲਡ। ਚੀਫ ਫਾਰਮਾਸਿਸਟ ਜਸਵਿੰਦਰ ਕੌਰ ਹੁਣਾਂ ਦੀ ਅਗਵਾਈ ਵਿੱਚ ਸਾਊਥ ਵੈਸਟ ਫਾਰਮੇਸੀ ਤੁਹਾਡੀ ਹਰ ਤਰ੍ਹਾਂ ਦੀ ਦਵਾਈਆਂ ਦੀ ਜ਼ਰੂਰਤ ਪੂਰੀ ਕਰਦੀ ਹੈ। ਇਹ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਸੈਪਟ ਕਰਦੇ ਹਨ। ਇਹਨਾਂ ਦੇ ਕੋਲੋਂ ਤੁਸੀਂ ਕੇਨਜ਼, ਡਾਇਬੀਟਿਕ ਮਸ਼ੀਨਜ਼, ਡਾਇਬੀਟਿਕ ਸ਼ੂਜ਼, ਵਾਕਰਜ਼ ਅਤੇ ਹਰ ਤਰ੍ਹਾਂ ਦੀਆਂ ਮੈਡੀਕਲ ਸਪਲਾਈਜ਼ ਲੈ ਸਕਦੇ ਹੋ। ਪੰਜਾਬੀ ਵਿੱਚ ਗੱਲ ਕਰਦੇ ਨੇ ਤੇ ਤੁਹਾਨੂੰ ਦਵਾਈ ਬਾਰੇ ਚੰਗੀ ਤਰ੍ਹਾਂ ਸਮਝਾ ਦਿੰਦੇ ਹਨ। ਸਾਊਥ ਵੈਸਟ ਫਾਰਮੇਸੀ ਬੇਕਰਸਫੀਲਡ ਵਾਲੇ ਤੁਹਾਡੇ ਡਾਕਟਰ ਜਾਂ ਤੁਹਾਡੀ ਪੁਰਾਣੀ ਫਾਰਮੇਸੀ ਦੇ ਨਾਲ ਸੰਪਰਕ ਕਰਕੇ ਤੁਹਾਡੀ ਦਵਾਈ ਤੁਹਾਡੇ ਘਰ ਤੱਕ ਫ੍ਰੀ ਡਿਲੀਵਰ ਕਰ ਦਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਸਾਊਥ ਵੈਸਟ ਫਾਰਮੇਸੀ 6618375700। ਇਹਨਾਂ ਦੀ ਦੂਜੀ ਲੋਕੇਸ਼ਨ ਡਾਊਨਟਾਊਨ ਫਾਰਮੇਸੀ 2700 ਐਫ ਸਟਰੀਟ ਬੇਕਰਸਫੀਲਡ ਵਿਖੇ ਸਥਿਤ ਹੈ। ਸਾਊਥ ਵੈਸਟ ਫਾਰਮੇਸੀ 3400 ਪੈਨਮਾ ਲੇਨ ਸਵੀਟ ਐਲ ਬੇਕਰਸਫੀਲਡ 661 837 5700 ਸਾਊਥ ਵੈਸਟ ਫਾਰਮੇਸੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਫਿਰ ਮੁੜ ਸਵਾਗਤ ਹੈ ਤੇ ਆਓ ਹੁਣ ਆਪਾਂ ਅਗਲੀਆਂ ਖਬਰਾਂ ਦੇ ਵੱਲ ਵਧਦੇ ਹਾਂ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਭਾਗੀ ਵਾਂਦਰ ਕਾਂਡ ਦੇ ਵਿੱਚ ਨਾਮਜ਼ਦ ਮੁੱਖ ਕਥਿਤ ਦੋਸ਼ੀ ਰਾਜੂ ਨੇ ਸਰੈਂਡਰ ਕੀਤਾ। ਦੇਖੋ ਇਹ ਭਾਗੀ ਬਾਂਦਰ ਵਾਲਾ ਖੂਨੀ ਕਾਂਡ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਵਾਪਰਿਆ। ਮੁੰਡੇ ਨੂੰ ਜੀ ਇਹ ਕਹਿ ਕੇ ਵੱਢ ਦਿੱਤਾ ਗਿਆ ਕਿ ਇਹ ਨਸ਼ੇੜੀਏ ਦੇ ਨਾਲ ਇੱਥੇ ਬਦਮਿਜ਼ਾਜੀਆਂ ਵੀ ਕਰਦਾ ਹੈ, ਬਦ ਚਲਣੀਆਂ ਵੀ ਕਰਦਾ ਹੈ। ਸੋ ਸਾਰੀ ਉਹ ਵੀਡੀਓ ਬਹੁਤ ਦਿਲ ਆਇਆ ਉਹਨੇ ਪੰਜਾਬ ਨੂੰ। ਹੁਣ ਅੱਜ ਇਹ ਨਾਟਕੀ ਘਟਨਾਕ੍ਰਮ ਵਾਪਰਿਆ ਕਿ ਅਮਰਿੰਦਰ ਸਿੰਘ ਰਾਜੂ ਜਿਹੜਾ ਕਿ ਉੱਥੋਂ ਦੀ ਸਰਪੰਚਨੀ ਦਾ ਮੁੰਡਾ ਵਾ ਤੇ ਜਿਹੜਾ ਪਿਛਲੇ ਕਈ ਦਿਨਾਂ ਤੋਂ ਰੂਹ ਪੋਸ਼ਿਆ, ਅੱਜ ਅਚਨਚੇਤੀ ਉੱਥੇ ਥਾਣੇ ਪੁੱਜ ਗਿਆ ਤਲਵੰਡੀ ਸਾਬੋ। ਔਰ ਦੱਸਦੇ ਇਹ ਆ ਕਿ ਉਹਦੇ ਨਾਲ ਅੱਜ ਵੀ ਸਾਰਾ ਪਿੰਡ ਆਇਆ, ਬਿਲਕੁਲ ਡਰ ਬੰਨ ਕੇ ਆਇਆ। ਉਹਨਾਂ ਨੇ ਆਪਣੀ ਏਕਤਾ ਦਾ ਪ੍ਰਦਰਸ਼ਨ ਕੀਤਾ। ਮਤਲਬ ਕਿ ਜਦੋਂ ਪਰਚਾ ਦਰਜ ਵੀ ਹੋ ਗਿਆ, ਪਿੰਡ ਵਾਲੇ 6-7 ਜਣੇ ਤੇ ਪਰਚਾ ਦਰਜ ਵੀ ਹੋ ਗਿਆ ਔਰ ਲੋਕਾਂ ਨੂੰ ਡਰ ਵੀ ਆ ਕਿ ਕਿਤੇ ਪਰਚੇ 'ਚ ਗਾਂ ਅਸੀਂ ਨਾ ਰੱਖੇ ਜਾਈਏ ਜਦੋਂ ਇਹਨਾਂ ਤੋਂ ਪੁੱਛਗਿੱਛ ਹੋਏਗੀ। ਪਰ ਬਾਵਜੂਦ ਇਸ ਦੇ ਉਸ ਪਿੰਡ ਦਾ ਵੱਜਾ ਰੁੱਝਾ ਆਉਣਾ ਇਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਵੀ ਹੈ ਕਿ ਪਿੰਡ ਦੇਖੋ ਹਾਲੇ ਵੀ ਉਸ ਸਰਪੰਚਨੀ ਦੇ ਮੁੰਡੇ ਦੇ ਨਾਲ ਖੜਾ। ਦੂਜੀ ਗੱਲ ਇਹ ਦੇਖੋ ਹੁਣ ਮੇਰੇ ਖਿਆਲ ਦੇ ਨਾਲ ਜਿਹੜੀ ਇਹ ਸਰੈਂਡਰ ਵਾਲੀ ਅੱਜ ਪ੍ਰਕਿਰਿਆ ਹੋਈ ਹੈ ਇਹਦੇ ਵਿੱਚ ਹੋ ਸਕਦਾ ਕਿ ਕੁਛ ਲੋਕਾਂ ਨੇ ਵਿੱਚ ਪੈ ਕੇ ਇਹ ਕਰਾਈ ਹੋਵੇ। ਕਈ ਵਾਰੀ ਸੌਦੇਬਾਜ਼ੀ ਵੀ ਹੋ ਜਾਂਦੀ ਹੈ। ਪੁਲਿਸ ਤੇ ਜਿਹੜਾ ਬੰਦਾ ਨਾਮਜ਼ਦ ਹੁੰਦਾ ਉਹਨਾਂ ਦੇ ਵਿਚਾਲੇ ਕੁਛ ਵਿਚੋਲੀ ਵੀ ਪੈ ਜਾਂਦੇ ਕਿ ਭਾਈ ਚਲੋ ਸਿਲੰਡਰ ਕਰਵਾ ਦਿਓ, ਇੱਕ ਦਿਨ ਤੇ ਹੋਣਾ ਹੀ ਹੋਣਾ ਤੇ ਆਪਦਾ ਤੁਸੀਂ ਪ੍ਰਬੰਧ ਕਰ ਲਓ। ਇਸ ਤਰ੍ਹਾਂ ਹੋ ਜਾਂਦਾ ਕਿਉਂਕਿ ਇਹ ਰਾਜਨੀਤੀ ਹੈ। ਰਾਜਨੀਤਿਕ ਲੋਕ ਇੱਧਰ ਉੱਧਰ ਬਹੁਤ ਕੁਛ ਕਰ ਲੈਂਦੇ ਆ ਤੇ ਇਹ ਮਸਲਾ ਹੀ ਅਸਲ ਦੇ ਵਿੱਚ ਰਾਜਨੀਤੀ ਦੀ ਪਦਾਈ ਸੀ, ਜਿਹੜਾ ਨਾ ਤੇ ਮੀਡੀਆ ਨੇ ਖੋਲ ਕੇ ਲਿਆਂਦਾ, ਨਾ ਹੀ ਉੱਥੋਂ ਦੇ ਲੋਕਾਂ ਨੇ ਇਸ ਗੱਲ ਨੂੰ ਗਹਿਰਾਈ ਤੱਕ ਜਾ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਇਹ ਅਸਲ ਦੇ ਵਿੱਚ ਸਿਆਸਤ ਦੇ ਨਾਲ ਜੁੜਿਆ ਮੁੱਦਾ ਹੈ। ਹੁਣ ਜਿਹੜਾ ਅਮਰਿੰਦਰ ਸਿੰਘ ਰਾਜੂ ਆ, ਅੱਜ ਉਹਨੇ ਇੱਕ ਨਾਂ ਵੀ ਲਿਆ। ਉਹ ਕਹਿੰਦਾ ਜੀ ਕਿ ਫਲਾਣੇ ਅਫਸਰ ਨੇ ਮੇਰੇ ਤੇ ਝੂਠੇ ਮੁਕੱਦਮੇ ਦਰਜ ਕਰਵਾਏ ਇਹਦੀ ਸ਼ਹਿ ਤੇ, ਔਰ ਇਹਦੀ ਸ਼ਹਿ ਤੇ ਜਿਹੜਾ ਮੁੰਡਾ ਮਾਰਿਆ। ਪਰ ਅਸਲ ਦੇ ਵਿੱਚ ਇੱਕ ਕਹਾਣੀ ਹੋਰ ਵੀ ਹੈ। ਉਹਦੇ ਤੇ ਸ਼ਿਕਾਇਤਾਂ ਦਰਜ ਹੋਈਆਂ ਨੇ ਔਰ ਸ਼ਿਕਾਇਤਾਂ ਮੇਰੇ ਖਿਆਲ ਦੇ ਨਾਲ ਫਾਲਸ ਨੇ। ਮੈਂ ਆਪਦੇ ਖਿਆਲ ਨਾਲ ਇਸ ਕਰਕੇ ਕਹਿਣਾ ਕਿਉਂਕਿ ਉੱਥੋਂ ਗੁੱਸਾ ਤੁਰਦਾ ਇੱਥੋਂ ਤੱਕ ਕਤਲ ਤੱਕ ਪਹੁੰਚਿਆ ਕਿਉਂਕਿ ਉਹ ਮੁੰਡੇ ਨੇ 2-3 ਦਿਨ ਪਹਿਲਾਂ ਜਾ ਕੇ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਹ ਬੰਦੇ ਅਮਰਿੰਦਰ ਰਾਜੂ ਹੋਰੀ ਮੇਰੇ ਘਰ ਆਏ ਆ, ਸਾਡੀਆਂ ਜਨਾਨੀਆਂ ਦੇ ਕੱਪੜੇ ਪਾੜ ਕੇ ਚਲੇ ਗਏ। ਪਰ ਇੱਕ ਚੀਜ਼ ਜਿਹੜੀ ਲੁਕਵੀਂ ਹੈ, ਜਿਹੜੀ ਨਹੀਂ ਬਾਹਰ ਆ ਰਹੀ, ਉਹ ਇਹ ਆ ਰਾਜਕਰਨਵੀਰ ਜੀ, ਜਿਹੜੀ ਸ਼ਿਕਾਇਤ ਦਰਜ ਕੀਤੀ ਗਈ, ਦੱਸਦੇ ਆ ਕਿ ਉਹ ਸ਼ਿਕਾਇਤ ਉੱਥੋਂ ਦੇ ਇੱਕ ਹੁਕਮਰਾਨ ਧਿਰ ਦੇ ਨਾਲ ਜੁੜੇ ਰਾਜਨੇਤਾ ਨੇ ਕਰਵਾਈ ਸੀ ਜੀ, ਨੇਤਾ ਨੇ ਕਰਵਾਈ ਸੀ। ਹੁਣ ਦੇਖੋ ਉਹ ਨੇਤਾ ਪਰਦੇ ਦੇ ਪਿੱਛੇ ਰਹਿ ਗਿਆ। ਉਹਦੀ ਖੁੰਦਕ ਸੀ ਕਿਉਂਕਿ ਇਹ ਸਪੋਰਟਰ ਆਮ ਆਦਮੀ ਪਾਰਟੀ ਦੇ ਸਨ। ਉਹਨਾਂ ਨੇ ਸਪੋਰਟ ਆਮ ਆਦਮੀ ਪਾਰਟੀ ਨੂੰ ਕੀਤੀ ਸੀ। ਉਹਨਾਂ ਨਾਲ ਖੁੰਦਕ ਕੱਢਣ ਲਈ ਉਹਨੇ ਇਸ ਮੁੰਡੇ ਨੂੰ ਵਰਤ ਲਿਆ। ਇਹ ਮੁੰਡਾ ਵਰਤਿਆ ਗਿਆ, ਮੁੜ ਕੇ ਇਹਨੇ ਆਪਦਾ ਨਤੀਜਾ ਵੀ ਭੁਗਤ ਲਿਆ। ਬਾਕੀ ਤੇ ਇਹਦੇ ਕਰੈਕਟਰ ਬਾਰੇ ਸਾਰਾ ਪਤਾ ਹੀ ਹੈ ਆਪਾਂ ਨੂੰ।
ਕਿ ਕਿਸ ਤਰ੍ਹਾਂ ਦੇ ਇਹਦੇ ਤੇ ਦੋਸ਼ ਲੱਗੇ, ਕਿਸ ਤਰ੍ਹਾਂ ਦੇ ਇਹਦੇ ਤੇ ਮੁਕੱਦਮੇ ਚੱਲਦੇ ਸਨ, ਕਿਸ ਤਰ੍ਹਾਂ ਇਹਦਾ ਬਾਪ ਨਸ਼ੇ ਦੇ ਕੇਸ ਦੇ ਵਿੱਚ ਅੰਦਰ ਸੀ, ਉਹ ਸਾਰਾ ਕੁਝ ਸੀ। ਪਰ ਜਿਹੜੀ ਇੱਕ ਚੀਜ਼ ਵੇਖਣ ਵਾਲੀ ਹੈ ਕਿ ਜਿਹੜੇ ਬੰਦੇ ਨੇ ਇਸ ਮੁੰਡੇ ਨੂੰ ਵਰਤਿਆ ਉਹਦਾ ਨਾਂ ਮੀਡੀਆ ਹਾਲੇ ਤੱਕ ਨਹੀਂ ਨਸ਼ਰ ਕਰ ਪਾ ਰਿਹਾ, ਨਾ ਹੀ ਕੋਈ ਬੰਦਾ ਮੋਹਰੇ ਆ ਕੇ ਉਹਦਾ ਨਾਂ ਲੈਣ ਦੀ ਹਿਮਾਕਤ ਕਰਦਾ ਪਿਆ। ਸੋ ਇਹ ਇੱਕ ਬੜਾ ਦਿਲਚਸਪ ਪਹਿਲੂ ਹੈ। ਪਰ ਉਸ ਬੰਦੇ ਦਾ ਗਿਆ ਕੱਖ ਨਹੀਂ। ਰਾਜਕਰਨਵੀਰ ਸਿੰਘ ਜੀ, ਉਹਨੇ ਇਹ ਦੋਵੇਂ ਘਰ ਪੱਟ ਸੁੱਟੇ ਆ। ਜਿਨ੍ਹਾਂ ਦਾ ਮਰਿਆ ਮੁੰਡਾ ਉੱਥੇ ਪੱਟੇ ਹੀ ਗਏ ਆ, ਹੁਣ ਜਿਨ੍ਹਾਂ ਦੇ ਅੰਦਰ ਜਾਣਗੇ ਤਰੀਕਾ ਭੁਗਤਣਗੇ, ਥੱਬਿਆਂ ਮੂੰਹ ਹੀ ਪੈਸਾ ਲੱਗੇਗਾ, ਘਰ ਉਹਨਾਂ ਦੇ ਵੀ ਪੱਟੇ ਜਾਣੇ ਆ। ਇਹ ਗੱਲ ਵੱਖਰੀ ਹੈ ਕਿ ਬੰਦਾ ਦਿਲੋਂ ਤਸੱਲੀ ਦੇ ਦਿੰਦਾ ਕਿ ਮੈਂ ਉਹਨੂੰ ਮਾਰ ਕੇ ਕੰਡਾ ਕੱਢ ਦਿੱਤਾ, ਪਰ ਇਹ ਕਤਲਾਂ ਦੇ ਕੇਸ ਕਰਦੇ ਦੂਜਿਆਂ ਨਾਲ ਵੀ ਹੋਈ ਹੈ। ਜੀ ਜੀ ਬਿਲਕੁਲ। ਤੇ ਮਿੰਟੂ ਜੀ, ਅਗਲੀ ਗੱਲ ਕਰੀਏ ਵੀ ਹੁਣ ਪੰਜਾਬ ਪੁਲਿਸ ਕੋਲੋਂ ਰੇਤਾ ਗਾਇਬ ਹੋ ਗਿਆ। ਦੇਖੋ, ਇੱਥੇ ਕੋਈ ਨਾ ਆਪਣੇ ਘਰ ਦੇ ਵਿੱਚ ਬੈਠੀ ਸੀਗੀ ਔਰਤ ਤੇ ਬੜੀ ਉਦਾਸ ਸੀਗੀ, ਗਵਾਂਢਣ ਆ ਗਈ, ਕੋਈ ਗਵਾਂਢਣ ਗੱਲਾਂ ਵਾਲੀ ਸੀਗੀ ਜੀ। ਉਹਨੇ ਆਖਿਆ ਕਿ ਕੀ ਹੋਇਆ? ਉਹ ਕਹਿੰਦੀ ਸਾਡੀ ਤੇ ਮੱਝ ਮਰ ਗਈ ਆ, ਅੱਜ ਮਰ ਗਈ ਆ। ਤੇ ਉਹਨਾਂ ਦਾ ਕੁੱਕੜ ਮਰਿਆ ਹੋਇਆ ਸੀ। ਜਿਹੜੀ ਗਵਾਂਢਣ ਆਈ, ਗੱਲ ਦੀ ਗਵਾਂਢਣ ਸੀ ਜੀ, ਉਹ ਕਹਿੰਦੀ ਤੂੰ ਕਾਲੇ ਚੰਮਾਂ ਵਾਲੀ ਨੂੰ ਰੋਂਦੀ, ਇੱਥੇ ਕਲਗੀਆਂ ਵਾਲੇ ਰੁੜ ਗਏ ਆ। ਦੱਸੋ। ਉਹ ਆਪਣੇ ਕੁੱਕੜ ਨੂੰ ਵਧਾ ਚੜਾ ਕੇ ਕਹਿੰਦੀ ਹੈ ਕਿ ਤੂੰ ਕਾਲੇ ਚੰਮਾਂ ਨੂੰ ਰੋਂਦੀ ਹੈ ਕਿ ਸਾਡੇ ਤਾਂ ਕੁੱਕੜ ਮਰ ਗਏ ਆ। ਸੋ ਉਹ ਗੱਲ ਆ ਕਿ ਇੱਥੇ ਸਭ ਕੁਛ ਰੁੜ ਗਿਆ ਰਾਜਕਰਨਵੀਰ। ਸਾਡੇ ਦੇਖੋ ਕੀ ਕੁਛ ਚਲੇ ਗਿਆ, ਸਮੈਕ, ਹੈਰੋਇਨ, ਤੇ ਹੁਣ ਆਹ ਦੇਖੋ ਲੋੜੇ ਵਾਲੀ ਖਬਰ ਆ ਕਿ ਰੇਤਾ ਹੀ ਗਾਇਬ ਹੋ ਗਿਆ ਜੀ। ਪੁਲਿਸ ਦੀ ਕਸਟਡੀ ਦੇ ਵਿੱਚੋਂ ਰੇਤਾ ਗਾਇਬ ਹੋ ਜਾਣਾ, ਇਹ ਵੀ ਇੱਕ ਅਲੋਕਾਰੀ ਗੱਲ ਆ। ਮਸਲਾ ਫਾਜ਼ਿਲਕਾ ਦਾ। ਫਾਜ਼ਿਲਕਾ ਰੇਤਾ ਦੀ ਖੱਡ ਬਹੁਤ ਜ਼ਿਆਦਾ ਨੇ, ਬਹੁਤ ਜ਼ਿਆਦਾ ਰੇਤਾ ਦੀ ਖੱਡ, ਔਰ ਇਹਦੇ ਵਿੱਚ ਗਲਬਾ ਰਿਹਾ ਸ਼ੁਰੂ ਤੋਂ ਹੀ। ਇਸ ਇਲਾਕੇ ਦਾ ਜਿਹੜਾ ਮਸ਼ਹੂਰ ਸਿਆਸੀ ਪਰਿਵਾਰ ਹੈ ਉਹਦਾ ਬਹੁਤ ਲੰਬੇ ਸਮੇਂ ਤੋਂ ਮੁੰਡਾ ਪਰਚੀ ਲੱਗਦੀ ਹੈ, ਪਰ ਜਦੋਂ ਸਖਤਾਈ ਹੁੰਦੀ ਆ ਕੁਛ ਕੇਸ ਬਣਾ ਦਿੱਤੇ ਜਾਂਦੇ। ਜਿੱਦਾਂ ਆ ਪਿਛਲੇ 2 ਕੁ ਸਾਲਾਂ ਤੋਂ ਇੱਥੇ ਸਕੰਜਾ ਥੋੜਾ ਜਿਹਾ ਕੱਸਿਆ ਗਿਆ, ਔਰ ਇਹਦੇ ਵਿੱਚ ਕੇਸ ਇਹਨਾਂ ਨੇ ਬਣਾਏ। ਜਿੱਦਾਂ ਕੋਈ ਟਰੈਕਟਰ ਟਰਾਲੀ ਕੋਈ ਨਜਾਇਜ਼ ਮਾਈਨਿੰਗ ਕਰਕੇ ਲਿਆਉਂਦਾ, ਉਹਨੂੰ ਵੱਲ ਲੈਂਦੇ, ਫਿਰ ਉਹ ਟਰੈਕਟਰ ਟਰਾਲੀ ਹੈ ਜਿਹੜਾ ਉਹ ਥਾਣੇ ਦੀ ਜਿਹੜੀ ਉੱਥੇ ਤੈਅ ਹੁੰਦੀ ਜਗ੍ਹਾ ਉਹਦੇ ਵਿੱਚ ਲਾ ਦਿੱਤੇ ਜਾਂਦੇ। ਹੁਣ ਮਸਲਾ ਇਹ ਉਭਰਿਆ ਕਿ ਇਹ 200 ਕੇਸ ਸਨ ਰੇਤਾ ਵਾਲੇ। 200 ਕੇਸਾਂ ਦੇ ਵਿੱਚ ਜਿਹੜੇ ਬੰਦੇ ਫੜੇ ਗਏ ਉਹਦੇ ਜ਼ਮਾਨਤ ਕਰਾ ਕੇ ਬਾਹਰ ਨਿਕਲ ਗਏ, ਜਾਂਦੇ ਹੋਏ ਆਪਦਾ ਟਰੈਕਟਰ ਟਰਾਲੀ ਵੀ ਲੈ ਗਏ। ਪਰ ਮਸਲਾ ਇਹ ਆ ਕਿ ਉਹ ਜਿਹੜੀ ਰੇਤਾ ਲਾਈ ਗਈ, ਉਹ ਰੇਤਾ ਕਿੱਧਰ ਗਈ? ਹੁਣ ਇਹਦਾ ਜਵਾਬ ਕੋਈ ਨਹੀਂ ਦਿੰਦਾ ਪਿਆ। ਜਿਹੜੇ ਮਾਈਨਿੰਗ ਵਿਭਾਗ ਦੇ ਅਫਸਰ ਆ ਉਹ ਇਸ ਗੱਲ ਦੀ ਪੁਸ਼ਟੀ ਕਰਦੇ ਪਏ, ਉਹ ਕਹਿੰਦੇ ਜੀ ਹਾਂਜੀ 200 ਕੇਸ ਅਸੀਂ ਫੜਿਆ, ਤੇ 200 ਕੇਸ ਦੇ ਵਿੱਚ ਜਿਹੜੀ ਰੇਤਾ ਉਹ ਪੁਲਿਸ ਦੀ ਕਸਟਡੀ ਦੇ ਵਿੱਚ ਆ। ਜਦਕਿ ਜਿਹੜੇ ਪੁਲਿਸ ਵਾਲੇ ਆ ਉਹ ਇਹ ਗੱਲ ਕਹਿੰਦੇ ਜੀ ਨਹੀਂ 40 ਕੁ ਕੇਸ ਸੀਗੇ ਜੀ, 40 ਕੁ ਕੇਸਾਂ ਦੇ ਵਿੱਚ ਜਿਹੜੀ ਰੇਤ ਸੀ ਉਹ ਅਸੀਂ ਖੱਡਾਂ ਦੇ ਵਿੱਚ ਸੁਰੱਖਿਅਤ ਰੱਖ ਦਿੱਤੀ ਹੈ। ਦੇਖੋ ਹੁਣ ਜਵਾਬ ਦੇਖੋ, ਖੱਡਾਂ ਦੇ ਵਿੱਚ ਸੁਰੱਖਿਅਤ ਰੱਖੀ ਹੋਈ ਹੈ। ਹੁਣ ਮੰਨ ਲਓ ਉਹ ਕੇਸ ਪ੍ਰਾਪਰਟੀ ਹੈ, ਕੇਸ ਚੱਲਦਾ ਹੈ, ਤੇ ਜੇ ਇਹਨਾਂ ਨੂੰ ਕਿਹਾ ਜਾਵੇ ਕਿ ਭਾਈ ਰੇਤਾ ਪੇਸ਼ ਕਰੋ ਅਦਾਲਤ 'ਚ, ਢੇਰ ਲਾਉਣਾ ਉੱਥੇ ਲਿਆ ਕੇ ਅਦਾਲਤ ਕੰਪਲੈਕਸ ਦੇ ਵਿੱਚ, ਕਿ ਖੱਡਾਂ ਦੇ ਵਿੱਚ ਜਿੱਥੇ ਜਾ ਕੇ ਰੇਤਾ ਸੁੱਟ ਆਇਆ, ਜਿਨ੍ਹਾਂ ਖੱਡਾਂ ਚੋਂ ਰੇਤਾ ਨਿਕਲਦਾ, ਕਿ ਉੱਥੋਂ ਸਿਆਣਿਆ ਜਾਊਗਾ ਕਿ ਆਹੀ ਰੇਤਾ ਸੀਗਾ ਜਿਹੜਾ ਅਸੀਂ ਫੜਿਆ ਸੀਗਾ, ਆਹੀ ਰੇਤਾ, ਕਿਉਂਕਿ ਰੇਤੇ ਵਰਗਾ ਤੇ ਰੇਤਾ ਹੁੰਦਾ, ਜੋ ਇੱਕ ਦਿਨ ਧੁੱਪ 'ਚ ਪਿਆ ਰਹੇ ਉਹ ਇੱਕੋ ਜਿਹਾ ਹੋ ਜਾਂਦਾ, ਰੰਗ ਵਟਾ ਕੇ ਇੱਕੋ ਜਿਹਾ ਹੋ ਜਾਂਦਾ। ਇਹ ਬੜਾ ਅਜੀਬੋ-ਗਰੀਬ ਜਿਹਾ ਤਰਕ ਹੈ ਪੰਜਾਬ ਪੁਲਿਸ ਦਾ। ਪਰ ਇਹ ਤੋਂ ਸਾਫ਼ ਹੋ ਗਿਆ ਕਿ ਪੰਜਾਬ ਪੁਲਿਸ ਦੇ ਥਾਣਿਆਂ 'ਚ ਪਹਿਲਾਂ ਜਿਹੜੇ ਸਕੂਟਰ ਖੜੇ ਹੁੰਦੇ ਸੀ ਉਹਨਾਂ ਦੇ ਵਿੱਚੋਂ ਤੇਲ ਕੱਢ ਕੇ ਆਪਦੇ ਮੋਟਰਸਾਈਕਲ ਚਲਾਏ ਜਾਂਦੇ ਸਨ। ਫਿਰ ਟਰੈਕਟਰ ਟਰਾਲੀਆਂ ਫੜੇ ਜਾਂਦੇ ਤੇ ਉਹਨਾਂ ਦੇ ਵਿੱਚੋਂ ਤੇਲ ਕੱਢ ਕੇ ਆਪਦੀਆਂ ਜੀਪਾਂ ਜਿਪਸੀਆਂ ਚਲਾਈ ਜਾਂਦੀਆਂ ਸਨ। ਕਈ ਵਾਰੀ ਕੋਈ ਚੰਗੀ ਕਾਰ ਮਿਲ ਜਾਵੇ, ਇੰਦਰਜੀਤ ਸਿੰਘ ਵਰਗੇ ਆ ਜਿਹੜੇ ਰਾਜਾ ਕੰਦੋਲਾ ਦੀ ਫੋਰਚੂਨਰ ਵੀ ਵਰਤਦੇ ਰਹੇ ਆ, ਰੇਂਜ ਰੋਵਰ ਵੀ ਵਰਤਦੇ ਰਹੇ ਆ। ਯਾਨੀ ਫੜੀ ਹੋਈ ਪ੍ਰਾਪਰਟੀ ਹੈ ਜਿਹੜੀ ਉਹ ਇਹ ਸਮਝਦੇ ਕਿ ਸਾਡੀ ਆਪਦੀ ਆ, ਸਾਡੇ ਆਪਦੇ ਪਿਓ ਦਾਦੇ ਦੀ ਪ੍ਰਾਪਰਟੀ, ਅਸੀਂ ਜੋ ਮਰਜ਼ੀ ਕਰੀਏ। ਪਰ ਆਹ ਚੀਜ਼ ਨਵੀਂ ਵੇਖਣ ਨੂੰ ਮਿਲ ਗਈ ਆ ਕਿ ਰੇਤਾ ਵੀ ਸ਼ੱਕ ਛਕਾਇਆ ਗਿਆ। ਹੁਣ ਇਹ ਪੜਤਾਲ ਕਰਨੀ ਚਾਹੀਦੀ ਹੈ। ਇੰਨਾ ਰੇਤਾ ਪੁਲਿਸ ਕੱਲੀ ਖਾ ਗਈ ਹੈ ਕਿ ਇਸ ਰੇਤਾ ਨੂੰ ਖਾਣ ਦੇ ਵਿੱਚ ਕੋਈ ਨੇਤਾ ਵੀ ਆ, ਕਿਉਂਕਿ ਇਕੱਲੇ ਨਹੀਂ ਨਾ ਛਕ ਸਕਦੇ, ਹੋ ਸਕਦਾ ਕੋਈ ਰੇਤਾ ਦਾ ਨਾਲ ਹਿੱਸੇਦਾਰ ਨੇਤਾ ਵੀ ਹੋਵੇ। ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਜੇ ਪੁਲਿਸ ਆਪਣੇ ਇਸ ਤਰਕ ਤੇ ਕਾਇਮ ਰਹਿੰਦੀ ਹੈ
ਕਿ ਅਸੀਂ 40 ਕੇਸ ਫੜੇ ਆ ਤੇ ਮਾਈਨਿੰਗ ਡਿਪਾਰਟਮੈਂਟ ਕਹਿੰਦਾ ਕਿ ਅਸੀਂ 200 ਕੇਸ ਫੜ ਕੇ ਦਰਜ ਕਰਕੇ ਇਹਨਾਂ ਨੂੰ ਦਿੱਤਾ ਦਿੱਤੀ। ਇਹਦਾ ਮਤਲਬ ਕਿ ਬਹੁਤ ਵੱਡਾ ਅੰਤਰ ਹੈ ਰਿਕਵਰੀ ਦੇ ਵਿੱਚ। ਔਰ ਉਹ ਮਾਲ ਕਿੱਥੇ ਗਿਆ, ਉਹ ਜਾਂਚ ਪੜਤਾਲ ਦਾ ਵਿਸ਼ਾ। ਕਾਰਵਾਈ ਹੋਣੀ ਚਾਹੀਦੀ ਹੈ, ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਜਿਹੜੇ ਬੰਦਿਆਂ ਨੇ ਰੇਤਾ ਖਾਧਾ ਥੋੜਾ ਜਿਹਾ ਇਹਨਾਂ ਤੋਂ ਕਢਾ ਲਿਆ ਜਾਵੇ, ਲੋਕਾਂ ਨੂੰ ਇੰਨਾ ਕੁ ਸਬਰ ਹੋਊਗਾ ਕਿ ਕਿਸੇ ਨਾ ਕਿਸੇ ਨੇ ਤੇ ਗਲਛਿਆ, ਕਿਸੇ ਨੇ ਕਿਸੇ ਦੇ ਅੰਦਰੋਂ ਰੇਤਾ ਕੱਢਿਆ। ਬਹੁਤੇ ਨਹੀਂ ਕੱਢ ਸਕੇ, ਥੋੜੇ ਜਿਹੇ ਪੁਲਿਸ ਵਾਲਿਆਂ ਤੋਂ ਅਸੀਂ ਕਢਾ ਲਿਆ। ਜੀ ਜੀ ਜੀ। ਤੇ ਮਿੰਟੂ ਗੁਰਸੂਰੀ ਜੀ, ਜਾਂਦੇ ਜਾਂਦੇ ਜੇ ਆਪਾਂ ਗੱਲ ਕਰੀਏ ਵੀ ਭਾਰਤ ਵਿੱਚ ਕਾਮਿਆਂ ਦੀ ਛਾਂਟੀ ਨੇ ਵਜਾਇਆ ਖਤਰੇ ਦੇ ਘੁੱਗੂ। ਦੇਖੋ ਰਾਜਕਰਮਵੀਰ ਜੀ, ਵਿਪਰੋ ਨੇ ਪਹਿਲਾਂ ਛਾਂਟੀ ਕੀਤੀ ਸੀ ਜੀ, ਫਿਰ ਉਸ ਤੋਂ ਬਾਅਦ ਟੈਕ ਮਹਿੰਦਰਾ ਨੇ ਛਾਂਟੀ ਕੀਤੀ ਆਪਣੇ ਮੁਲਾਜ਼ਮਾਂ ਦੀ ਕਾਮਿਆਂ ਦੀ। ਔਰ ਅੱਜ ਜਿਹੜੀ ਬਹੁਤ ਵੱਡੀ ਆਈਟੀ ਕੰਪਨੀ, ਵੈਸੇ ਉਹ ਵੀ ਆਈਟੀ ਕੰਪਨੀਜ਼ ਨੇ ਵਿਪਰੋ ਤੇ ਟੈਕ ਮਹਿੰਦਰਾ, ਪਰ ਜਿਹੜੀ ਇਨਫੋਸਿਸ ਹੈ ਬਹੁਤ ਵੱਡੀ ਕੰਪਨੀ ਹੈ, ਭਾਰਤੀ ਆਈਟੀ ਕੰਪਨੀ। ਅੱਜ ਇਹਨੇ ਮੰਨ ਲਿਆ, ਹਾਲਾਂਕਿ ਪਹਿਲਾਂ ਇਨਕਾਰ ਕਰਦੀ ਰਹੀ ਹੈ, ਪਰ ਅੱਜ ਇਹਨੇ 86ਵੀਂ ਆਪਦੀ ਜਨਰਲ ਸਾਲਾਨਾ ਮੀਟਿੰਗ ਦੇ ਵਿੱਚ ਇਸ ਗੱਲ ਨੂੰ ਤਸਲੀਮ ਕਰ ਲਿਆ ਕਿ ਅਸੀਂ 11,000 ਕੰਮ ਆ ਜਿਹੜਾ ਉਹਦੀ ਛੁੱਟੀ ਕਰ ਦਿੱਤੀ ਹੈ। ਇੱਕ ਕੰਪਨੀ ਦੇ ਵਿੱਚੋਂ 11,000 ਕੰਮ ਦੀ ਛਾਂਟੀ ਹੋ ਜਾਣੀ, ਉਹ ਵੀ ਉਦੋਂ ਜਦੋਂ ਦੋ ਵੱਡੀਆਂ ਕੰਪਨੀਆਂ ਪਹਿਲਾਂ ਹੀ ਆਪਣੇ ਮੁਲਾਜ਼ਮਾਂ ਦੀ ਛਾਂਟੀ ਕਰ ਚੁੱਕੀਆਂ। ਇਹ ਭਾਰਤ ਲਈ ਖਤਰਨਾਕ ਸੰਕੇਤ ਹੈ, ਕਿਉਂਕਿ ਆਈਟੀ ਸੈਕਟਰ ਜਿਹੜਾ ਜਿੱਦਾਂ ਅਮਰੀਕਾ ਦੇ ਵਿੱਚ ਹੈ, ਉੱਥੇ ਵੀ ਤਲਵਾਰ ਲਟਕਦੀ ਪਈ ਹੈ। ਜਿਹੜੇ ਆਈਟੀ ਮਾਹਰ ਨੇ ਭਾਰਤ ਦੇ, ਉੱਥੇ ਤਲਵਾਰ ਲਟਕੀ ਜਾਂਦੀ ਹੈ, ਇੱਥੇ ਭਾਰਤ ਦੇ ਵਿੱਚ ਵੀ ਤਲਵਾਰ ਲਟਕੀ ਹੈ। ਹੁਣ ਜਿਹੜਾ ਇਹਨਾਂ ਨੇ ਕਾਰਨ ਦੱਸਿਆ, ਉਹ ਕਾਰਨ ਵੀ ਬਹੁਤ ਦਿਲਚਸਪ ਹੈ। ਇਹਨਾਂ ਨੇ ਕਿਹਾ ਕਿ ਜਿਹੜੀ ਸਾਨੂੰ ਛਟਨੀ ਕਰਨੀ ਪਈ ਹੈ, ਹਿੰਦੀ ਦਾ ਸ਼ਬਦ ਹੈ ਛਟਨੀ, ਪਰ ਆਪਾਂ ਕਹਾਂਗੇ ਛਾਂਟੀ ਜਾਂ ਛੁੱਟੀ। ਸੋ ਇਹ ਕਹਿੰਦੇ ਆ ਜੀ ਕਿ ਅਸੀਂ ਜਿਹੜੀ ਇਹ ਛਾਂਟੀ ਕੀਤੀ ਹੈ, ਇਹ ਮਜਬੂਰੀ 'ਚ ਕਰਨੀ ਪਈ, ਕਿਉਂਕਿ ਆਟੋਮੇਸ਼ਨ ਦਾ ਇਹ ਅਸਰ ਹੈ। ਆਟੋਮੇਸ਼ਨ ਹੁਣ ਜਿਹੜੀ ਇੱਕ ਨਵੀਂ ਕ੍ਰਾਂਤੀਕਾਰੀ ਟੈਕਨੋਲੋਜੀ ਆਈ ਹੈ, ਜਿਹਦੇ 'ਚ ਰੋਬੋਟ ਕੰਮ ਕਰਦੇ ਆ, ਜਿਹਦੇ 'ਚ ਗੱਡੀਆਂ ਜਿਹੜੀਆਂ ਬਿਨਾਂ ਡਰਾਈਵਰਾਂ ਤੋਂ ਸੈਂਸਰ ਦੇ ਨਾਲ ਕੰਮ ਕਰਦੀਆਂ ਨੇ, ਚੱਲਦੀਆਂ ਨੇ। ਹੁਣ ਮੰਨ ਲਓ ਇੱਕ ਕਾਰ ਹੈ, ਉਹ ਸੈਂਸਰ ਦੇ ਨਾਲ ਚੱਲਦੀ ਹੈ, ਡਰਾਈਵਰ ਦੀ ਲੋੜ ਹੀ ਨਹੀਂ ਰਾਜਕਰਮਵੀਰ ਜੀ। ਇੱਕ ਬੰਦੇ ਦਾ ਰੁਜ਼ਗਾਰ ਮਾਰਿਆ ਗਿਆ ਨਾ, ਉਹ ਕੰਮ ਬੇਰੁਜ਼ਗਾਰ ਹੋ ਗਿਆ। ਸੋ ਇਸ ਤਰ੍ਹਾਂ ਦੇ ਉਹ ਕਹਿੰਦੇ ਕਿ ਜਿਹੜੇ ਟੈਕਨੋਲੋਜੀ ਦੇ ਪ੍ਰਭਾਵ ਹੈ, ਉਹਨਾਂ ਪ੍ਰਭਾਵਾਂ ਦੇ ਕਰਕੇ, ਉਹਨਾਂ ਮਾਰਾਂ ਦੇ ਕਰਕੇ ਸਾਨੂੰ 11,000 ਕਾਮੇ ਦੀ ਛਾਂਟੀ ਕਰਨੀ ਪਈ। ਇਹ ਹੈ ਇੱਕ ਪੱਖ। ਹੁਣ ਦੇਖੋ ਰਾਜਕਰਮਵੀਰ ਜੀ, ਇੱਥੇ ਭਾਰਤ ਦੇ ਵਿੱਚ ਆਉਣ ਵਾਲੇ ਸਮੇਂ 'ਚ ਜਿਹੜਾ ਤੁਸੀਂ ਸ਼ਬਦ ਯੂਜ਼ ਕੀਤਾ ਨਾ ਕਿ ਖਤਰੇ ਦਾ ਘੁੱਗੂ, ਖਤਰੇ ਦਾ ਘੁੱਗੂ ਬੋਲ ਗਿਆ, ਇਹ ਗਾਣਾ ਸੀਗਾ ਵੀ ਮਿੱਤਰਾ ਖਤਰੇ ਦਾ ਘੁੱਗੂ ਬੋਲ ਗਿਆ। ਉਹ ਖਤਰੇ ਦਾ ਘੁੱਗੂ ਇਸ ਕਰਕੇ ਵਾਕਿਆ ਬਿਲਕੁਲ ਸਾਰਥਕ ਸ਼ਬਦ ਆ, ਕਿਉਂਕਿ ਇਸ ਸਮੇਂ ਭਾਰਤ ਦੇ ਵਿੱਚ ਰਾਜਕਰਮਵੀਰ ਜੀ 26 ਕਰੋੜ ਸਕੂਲੀ ਬੱਚੇ ਆ, ਪਹਿਲੀ ਤੋਂ 10ਵੀਂ ਤੱਕ ਦੇ 26 ਕਰੋੜ। ਜੇ ਉਚੇਰੀ ਸਿੱਖਿਆ ਦੇ ਵਿੱਚ 5 ਜੋੜ ਦਈਏ, 3.5 ਕਰੋੜ ਜੋੜ ਦਈਏ, ਇਹ ਬਣ ਜਾਣੇ ਆ 29.5 ਕਰੋੜ। ਤੇ 5 ਕਰੋੜ ਅਲਫ ਵਿਹਲਾ ਨੌਜਵਾਨ ਫਿਰਦਾ ਹੈ ਇੰਡੀਆ ਦੇ ਵਿੱਚ, ਕਿੰਨਾ ਹੋ ਗਿਆ 34.5 ਕਰੋੜ। ਤੁਹਾਨੂੰ ਕੁਝ ਸਾਲਾਂ ਦੇ ਅੰਦਰ ਅੰਦਰ 35 ਕਰੋੜ ਨੌਕਰੀਆਂ ਜਿਹੜੀਆਂ ਉਹ ਨਵੀਆਂ ਆਜ਼ਾਦ ਕਰਨੀਆਂ ਪੈਣਗੀਆਂ, ਨਵੀਆਂ ਪੈਦਾ ਕਰਨੀਆਂ ਪੈਣਗੀਆਂ। ਪਰ ਤੁਹਾਡੇ ਕੋਲ ਤੇ ਜਿਹੜੇ ਕੰਮ ਹੈਗੇ ਆ, ਕਦੇ ਉਹਨਾਂ ਨੂੰ ਨੋਟਬੰਦੀ ਉਜਾੜ ਦਿੰਦੀ ਹੈ, ਕਦੇ ਆ ਜਿਹੜੀਆਂ ਨਵੀਆਂ ਟੈਕਨੋਲੋਜੀਆਂ ਆਉਂਦੀਆਂ ਇਹ ਉਜਾੜ ਦਿੰਦੀਆਂ। ਸ਼ਾਇਦ ਤੁਹਾਨੂੰ ਪਤਾ ਹੋਵੇਗਾ ਰਾਜਕਰਮਵੀਰ ਜੀ, ਕਿ ਐਡੀਡਾਸ ਵਰਗੇ ਜਿਹੜੇ ਵੱਡੇ ਵੱਡੇ ਬ੍ਰਾਂਡ ਆ ਨਾ, ਉਹ ਆਪਣੇ ਕਾਰਖਾਨੇ ਤੋਂ ਚੁੱਕ ਕੇ ਲੈ ਗਏ ਆ, ਜਰਮਨ ਦੇ ਵਿੱਚੋਂ ਕੰਪਨੀ ਚਲੇ ਗਈ। ਉਹ ਕਹਿੰਦੇ ਕਿ ਇੱਥੇ ਦੀ ਲੇਬਰ ਸਾਨੂੰ ਮਹਿੰਗੀ ਪੈਂਦੀ, ਅੱਗੇ ਇੱਥੋਂ ਦੀ ਜਿਹੜੀ ਲੇਬਰ ਸੀ ਉਹ ਸਸਤੀ ਪੈਂਦੀ ਸੀ ਸਾਡੇ ਮੁਲਕ ਦੇ ਮੁਕਾਬਲੇ। ਹੁਣ ਕਿਉਂਕਿ ਇਹੀ ਕੰਮ ਰੋਬੋਟ ਕਰਨ ਲੱਗ ਪਏ ਆ, ਸਾਨੂੰ ਲੇਬਰ ਬਿਲਕੁਲ ਸਸਤੀ ਪੈਂਦੀ, ਤੇ ਅਸੀਂ ਇੱਥੇ ਜ਼ਰੂਰ ਧੱਕੇ ਖਾਣੇ ਇੰਡੀਆ 'ਚ, ਅਸੀਂ ਆਪਦੇ ਦੇਸ਼ 'ਚ ਜਾ ਕੇ ਕਾਰੋਬਾਰ ਕਰਦੇ ਹਾਂ। ਦੂਜੀ ਗੱਲ ਹੈ ਜਿਹੜੀ ਕਿ ਦੇਖੋ ਇਹ ਨਾਰੇ ਦਿੰਦੇ, ਕਦੇ ਸਕਿਲਡ ਇੰਡੀਆ, ਕਦੇ ਮੇਕ ਇਨ ਇੰਡੀਆ। ਇੱਕ ਇਹਨਾਂ ਦਾ ਪ੍ਰਧਾਨ ਮੰਤਰੀ ਕੌਸ਼ਲਿਆ ਇਸ ਤਰ੍ਹਾਂ ਦੀ ਇੱਕ ਯੋਜਨਾ ਸੀਗੀ, ਉਹਦੇ ਵਿੱਚ ਕੀ ਹੋਇਆ ਕਿ ਇਹਨਾਂ ਨੇ 72 ਲੱਖ ਬੰਦਾ ਜੋੜਿਆ ਸੀ। 72 ਲੱਖ ਬੰਦਿਆਂ ਨੂੰ ਟ੍ਰੇਨਿੰਗ ਦੇਣ ਦਾ ਟੀਚਾ ਸੀ, ਪੂਰਾ ਕੀਤਾ ਗਿਆ। ਰੋਜ਼ਗਾਰ ਦੇ ਸਕੇ ਸਿਰਫ ਤੇ ਸਿਰਫ 82,000 ਬੰਦੇ ਨੂੰ। ਦੂਜੀ ਗੱਲ ਕਿ ਦੇਖੋ ਮਨਮੋਹਨ ਸਿੰਘ ਸਰਕਾਰ ਜਿੱਦਾਂ ਦੀ ਮਰਜ਼ੀ ਸੀ, ਉਹਨਾਂ ਦੀ ਐਵਰੇਜ ਸੀ 8-10 ਲੱਖ ਨੌਕਰੀ ਹੈ ਜਿਹੜੀ ਉਹ ਜਿਹੜਾ ਗੈਰ ਸੰਗਠਿਤ ਸੈਕਟਰ ਹੈ ਉਹਦੇ 'ਚ ਨੌਕਰੀ ਕੱਢੀ ਆਉਂਦੇ ਸਨ, ਇੱਕ ਔਸਤ ਬਣੀ ਆਉਂਦੀ ਸੀ। ਪਰ ਆ 2-3 ਸਾਲਾਂ ਤੋਂ ਇਹ ਔਸਤ ਡਿੱਗ ਕੇ 1.5-2 ਲੱਖ ਦੇ ਕਰੀਬ ਚਲੇ ਗਈ ਹੈ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਰਿਕੁਆਇਰਮੈਂਟ ਕਿੰਨੀ ਹੈ ਤੇ ਜਿਹੜੀ ਇਸ ਸਮੇਂ ਨੌਕਰੀਆਂ ਦੀ ਪੈਦਾਇਸ਼ ਹੈ ਉਹ ਕਿੰਨੀ ਹੈ। ਇਹ ਖੱਪਾ ਬਹੁਤ ਵੱਡਾ ਅੱਗੇ ਜਾ ਕੇ ਸੰਕਟ ਪੈਦਾ ਕਰੇਗਾ।
तो इस मुद्दे की जिहड़ी चर्चा मेरे ख्याल दे नाल पनवाड़ी की दुकान तो लैके संसद तक होनी चाहिए सी राजकरण जी। वो ना ते सरकार दे किसी भी एजेंडे ते है ते ना ही समाज की किसी भी चर्चा ते है। यानी कुल मिला के जिहड़ा सब तो अहम मुद्दा है इस मुल्क का और जिहड़ा आउण वाले समय दे विच इस मुल्क लई एक बड़ा अंदरूनी खतरा बन सकदा, उस मुद्दे ते कोई चर्चा ही नहीं। उस मुद्दे ते कोई किसी दे कोई रोड मैप नहीं, सिर्फ ते सिर्फ इक्को चीज़ आ कि साडा धर्म वड्डा, वो कहंदे जी साडा धर्म वड्डा। ये धर्मां दे झगड़े दे विच इहो ਜਿਹੇ मुद्दे आ ਜਿਹੜੇ ਉਹ ਝਗੜੇ ਦੇ ਵਿੱਚ ਰੱਖਦੇ। ਜੀ ਜੀ ਬਿਲਕੁਲ। ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਹੁਣ ਉਹ ਵੀ ਸਮਾਪਤ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।